ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਫ੍ਰਿਜ ਨੂੰ 1350 AM ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ ਸੈਨੋਜ਼ੇ ਬਰਕਲੇ ਟ੍ਰੇਸੀ ਸਟਾਕਟਨ ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਅਤੇ ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੂਨ ਦੀ 4 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ। ਅੱਜ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਜੀ। ਸੋ ਟਰੱਕਿੰਗ ਬਾਰੇ ਜਿਹੜੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਆ ਉਹ ਜਿਹੜਾ ਉਹ ਕਰਾਂਗੇ ਅਤੇ ਉਸ ਤੋਂ ਪਹਿਲਾਂ ਜਿਹੜੀਆਂ ਕੁਛ ਅਹਿਮ ਸਰਗਰਮੀਆਂ ਚੱਲ ਰਹੀਆਂ ਉਸ ਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਅਤੇ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ ਕਮਰਸ਼ੀਅਲ ਇੰਸ਼ੋਰੈਂਸ ਲਾਈਫ ਹੈਲਥ ਇੰਸ਼ੋਰੈਂਸ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ ਅਮਰਜੀਤ ਸਿੰਘ ਸਟਾਕਟਨ ਅਮਰਜੀਤ ਸਿੰਘ ਬੈਂਸ ਸਤਨਾਮ ਸਿੰਘ ਮਲਕੀਤ ਸਿੰਘ ਪਾਵਲਾ ਪਰਮਜੀਤ ਕੌਰ ਪਾਵਲਾ ਅਮਰਜੀਤ ਸਿੰਘ ਦਸਾਂਝ ਜਰਨੈਲ ਸਿੰਘ ਸੋਤਾ ਸਾਰੇ ਜਣੇ ਯੂਬਾ ਸਿਟੀ ਪਰਮਜੀਤ ਸਿੰਘ ਦਿਓਲ ਫਰੈਸਨੋ ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਬੀਸਲਾ ਪਰਿਵਾਰ ਫਰੈਸਨੋ ਬਿੰਦਰ ਧਾਲੀਵਾਲ ਬੇਕਰਸਫੀਲਡ ਹਰਜੀਤ ਸਿੰਘ ਲੈਥਰੋਪ ਮੀਨਾ ਪਾਲ ਪੈਂਸਲਵੇਨੀਆ ਮੱਖਣ ਸਿੰਘ ਮਾਨ ਵਿਸਕੌਨਸਨ ਐਂਟੀਲੋਪ ਟਰੱਕ ਸਟਾਪ ਬਰਨਜ਼ ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਅੱਜ ਦੇ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲ ਵਾਲੇ ਜਿਹੜੇ ਕਿ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰਸ ਜਿਹੜੇ ਉਹ ਸੈੱਲ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਹੋਰ ਜਾਣਕਾਰੀ ਦੇ ਲਈ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 888 381 5911 888 381 5911। ਤੁਸੀਂ ਗੱਲ ਕਰ ਸਕਦੇ ਹੋ ਉੱਥੇ ਸੁੱਖੀ ਦਸਾਂਝ ਮੈਨੀ ਸਾਦਰਾ ਜਾਂ ਦੀਪ ਸੰਘਾ ਹੋਣਾ ਦੇ ਨਾਲ ਯੂਟਿਲਿਟੀ ਟ੍ਰੇਲਰ ਸੇਲਸ ਵਾਲੇ ਪੂਰੇ ਅਮਰੀਕਾ ਦੇ ਵਿੱਚ। ਜੇ ਤੁਹਾਨੂੰ ਡਰਾਈਵ ਐਂਡ ਰੀਫਰਾਂ ਦੀ ਜ਼ਰੂਰਤ ਆ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 1888 381 5911 ਦੇ ਉੱਤੇ ਜੀ। ਸਭ ਤੋਂ ਪਹਿਲਾਂ ਆਪਾਂ ਸਾਰੇ ਸਰੋਤੇ ਨੂੰ ਪਤਾ ਹੀ ਆ ਵੀ ਜੂਨ 1984 ਦੀ ਯਾਦ ਦੇ ਵਿੱਚ ਸ਼ਹੀਦਾਂ ਦੀ ਯਾਦ 'ਚ ਆਪਾਂ ਇਹ ਪੂਰਾ ਹਫ਼ਤਾ ਜਿਹੜਾ ਘੱਲੂ ਘਰਾ ਦਿਵਸ ਆ ਉਹਨੂੰ ਯਾਦ ਕਰ ਰਹੇ ਹਾਂ। ਕਹਿੰਦੇ ਵੀ ਅੱਜ ਦੇ ਦਿਨ ਜੂਨ 4 ਨੂੰ ਸਵੇਰੇ ਹੀ ਦਰਬਾਰ ਸਾਹਿਬ ਅਤੇ ਹੋਰ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਉੱਤੇ ਜਿਹੜੀਆਂ ਸ਼ੈਲਿੰਗ ਆ ਉਹ ਸ਼ੁਰੂ ਹੋ ਗਈਆਂ ਸੀਗੀਆਂ। ਰਾਮਗੜੀਆ ਬੁੰਗਾ ਜਿਹੜਾ ਆ ਉਹ ਪੂਰੀ ਤਰ੍ਹਾਂ ਗੋਲੀਆਂ ਦੇ ਨਾਲ ਤਬਾਹ ਕਰ ਦਿੱਤਾ ਗਿਆ ਸੀ 4 ਤਰੀਕ ਨੂੰ। ਸੋ ਇਸੇ ਤਰ੍ਹਾਂ ਕਹਿੰਦੇ ਵੀ ਸਿੱਖ ਲਾਈਟ ਇਨਫੈਂਟਰੀ ਯੂਨਿਟ ਜਿਹੜਾ ਆ ਉਸ ਦੇ ਬਹੁਤ ਸਾਰੇ ਜਿਹੜੇ ਫੌਜੀਆਂ ਨੇ ਉਹ ਨਾਂਹ ਕਰਤੀ ਸੀ ਵੀ ਅਸੀਂ ਦਰਬਾਰ ਸਾਹਿਬ 'ਤੇ ਕਿਸੇ ਤਰ੍ਹਾਂ ਦੀ ਗੋਲੀ ਨਹੀਂ ਚਲਾਉਣੀ। ਉਹ ਤੋਂ ਬਾਅਦ ਜਿਹੜਾ ਜਨਰਲ ਬਰਾੜ ਹੈਗਾ ਉਸ ਨੇ ਇੱਕ ਕਹਿੰਦੇ ਵੀ ਕਾਸਟ ਕਾਰਡ ਯੂਜ਼ ਕੀਤਾ ਅਤੇ ਸਿੱਖ ਲਾਈਟ ਇਨਫੈਂਟਰੀ ਨੂੰ ਅੱਗੇ ਲਿਆਂਦਾ। ਉਹਨਾਂ 'ਚੋਂ ਵੀ ਬਹੁਤ ਸਾਰੇ ਜਿਹੜੇ ਫੌਜੀ ਆ ਉਹਨਾਂ ਨੇ ਨਾਂਹ ਕਰ ਦਿੱਤੀ। ਸੋ ਅੱਜ ਦੇ ਦਿਨ ਕਹਿੰਦੇ ਵੀ ਦੁਨੀਆ ਦੀ ਚੌਥੀ ਵੱਡੀ ਜਿਹੜੀ ਫੋਰਥ ਲਾਰਜੈਸਟ ਆਰਮੀ ਜਿਹੜੀ ਇਨ ਦਾ ਵਰਲਡ ਆ ਉਹ ਸਿਰਫ 80 ਦੇ ਕਰੀਬ ਜਿਹੜੇ ਅੰਦਰ ਸਿੱਖ ਬੀਬੀਆਂ ਅਤੇ ਜਿਹੜੇ ਬੰਦੇ ਸੀ ਉਹਨਾਂ ਦੇ ਅਗੇਂਸਟ ਉਹਨਾਂ ਨੇ ਅਟੈਕ ਸ਼ੁਰੂ ਕੀਤਾ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਡਾਕਟਰ ਭਗਵਾਨ ਸਿੰਘ ਜਿਹੜੇ ਉਹਨਾਂ ਦੇ ਮੁਤਾਬਕ ਕਹਿੰਦੇ ਵੀ 4 ਵਜੇ 1984 ਨੂੰ ਸਵੇਰੇ 4 ਵਜੇ ਦੇ ਕਰੀਬ ਜਨਰਲ ਸਵੇਕ ਸਿੰਘ ਜੀ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਖੁਦ ਹਰਿਮੰਦਰ ਸਾਹਿਬ ਗਏ ਅਤੇ ਹੁਕਮਨਾਮਾ ਸਾਹਿਬ ਤੋਂ ਬਾਅਦ ਉਹ 4:30 ਵਜੇ ਬਾਹਰ ਆ ਗਏ। ਉਸ ਕਹਿੰਦੇ 4:30 ਵਜੇ ਪਹਿਲਾ ਰੋਕਟ ਜਿਹੜਾ ਆ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਵੱਜਿਆ ਅਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਦੇਖ ਕੇ ਘਬਰਾ ਗਿਆ ਅਤੇ ਉਹ ਜਨਰਲ ਸਵੇਕ ਸਿੰਘ ਕੋਲ ਭੱਜ ਕੇ ਗਏ ਅਤੇ ਜਨਰਲ ਸਾਹਿਬ ਨੇ ਕਹਿੰਦੇ ਇਹ ਕਿਹਾ ਡਾਕਟਰ ਦੇ ਮੋਢੇ 'ਤੇ ਹੱਥ ਰੱਖ ਕੇ ਵੀ ਲੜਾਈ 'ਚ ਡਰੀਦਾ ਨਹੀਂ ਘਬਰਾਈਦਾ ਨਹੀਂ ਅਤੇ ਨਾ ਹੀ ਭੱਜੀਦਾ ਆ ਸਹਿਜੇ ਸਹਿਜੇ ਕਹਿੰਦੇ ਚੱਲੀ ਦਾ ਗੋਲੀ ਗਾਲੀ ਨਹੀਂ ਕੋਈ ਵੱਜਦੀ ਹੁੰਦੀ। ਉਸ ਤੋਂ ਬਾਅਦ ਕਹਿੰਦੇ ਵੀ ਹੋਰ ਰਾਕਟ ਲਾਂਚਰ ਜਿਹੜੇ ਅਕਾਲ ਤਖ਼ਤ ਸਾਹਿਬ 'ਤੇ ਡਿੱਗੇ ਅਤੇ ਗੋਲੀਬਾਰੀ ਸ਼ੁਰੂ ਹੋ ਗਈ। ਫਿਰ ਜਨਰਲ ਸਵੇਕ ਸਿੰਘ ਨੇ ਉਸ ਨੂੰ ਕਿਹਾ ਵੀ ਆ ਜਾਓ ਡਾਕਟਰ ਸਾਹਿਬ ਹੁਣ ਤੁਹਾਨੂੰ ਲੜਾਈ ਦਿਖਾਈਏ। ਇਹ ਅੱਜ ਜੂਨ 4 1984 ਜਿਹੜਾ ਆ ਸ਼੍ਰੀ ਦਰਬਾਰ ਸਾਹਿਬ ਉੱਥੇ ਜੋ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ। ਬਿਲਕੁਲ ਇਸੇ ਨਾਲ ਸੰਬੰਧਿਤ ਜਿਹੜੇ ਵਿਸ਼ੇਸ਼ ਪ੍ਰੋਗਰਾਮ ਦੁਪਹਿਰ ਨੂੰ ਸ਼ਾਮ ਨੂੰ ਜਿਹੜੇ ਆ ਉਹ ਵੀ ਤੁਹਾਡੇ ਨਾਲ ਜਿਹੜੇ ਆ ਉਹ ਕੀਤੇ ਜਾਣਗੇ। ਜਿੱਦਾਂ ਰੋਜ਼ਾਨਾ ਹੀ ਸ਼ਾਮ ਦੇ ਜਿਹੜੇ ਟਾਕ ਸ਼ੋਅ ਹੈ ਇਸ ਦੇ ਬਾਬਤ ਜਿਹੜੇ ਉਹ ਚੱਲਦੇ
ਆ ਰਹੇ ਨੇ। ਸੋ ਸ਼ਾਮ ਨੂੰ 4 ਵਜੇ ਵੀ ਜਿਹੜੇ ਵਿਸ਼ੇਸ਼ ਪ੍ਰੋਗਰਾਮ ਇਸ ਦੇ ਉੱਤੇ ਉਹ ਹੋਵੇਗਾ। ਸੋ 4 ਜੂਨ ਨੂੰ ਓਵਰਆਲ ਇਸ ਪੂਰੇ ਜਿਹੜੇ ਸਾਕੇ ਦੇ ਵਿੱਚ ਜਿਹੜਾ ਘੱਲੂਘਾਰਾ ਤੀਜਾ ਘੱਲੂਘਾਰਾ ਸਿੱਖਾਂ ਦੇ ਨਾਲ ਵਾਪਰਿਆ, ਉਸ ਦੇ ਵਿੱਚ ਕੀ ਕੁਛ ਹੋਇਆ ਸੀਗਾ। ਅਤੇ ਵਾਪਸ ਜਿਹੜਾ ਹਰਜੋਤ ਸਿੰਘ ਜੀ ਆਪਾਂ ਅਮਰੀਕਾ ਦੀਆਂ ਜਿਹੜੀਆਂ ਕੁਛ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ ਤਾਂ ਜਿਹੜਾ ਕਤਲ ਕੀਤਾ ਗਿਆ ਕਾਲੇ ਮੂਲ ਦਾ ਜਿਹੜਾ ਮੁੰਡਾ ਸੀਗਾ ਜਾਰਜ ਫਲੋਇਡ, ਉਸ ਦੇ ਮਾਮਲੇ ਦੇ ਵਿੱਚ ਜਿਹੜੇ ਬਾਕੀ ਰਹਿੰਦੇ 3 ਪੁਲਿਸ ਕਰਮਚਾਰੀ ਸੀਗੇ ਉਹਨਾਂ ਨੂੰ ਵੀ ਜਿਹੜਾ ਫਾਇਰ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਉਹਨਾਂ ਉੱਤੇ ਵੀ ਜਿਹੜੇ ਚਾਰਜਿਸ ਆ ਉਹ ਹੁਣ ਲਾ ਦਿੱਤੇ ਗਏ ਆ। ਮਿਨੀਸੋਟਾ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਕੱਲ੍ਹ ਇਸ ਦੇ ਬਾਰੇ ਅਨਾਊਂਸਮੈਂਟ ਆ ਉਹ ਕੀਤੀ ਸੀ, ਅਤੇ ਜਿਸ ਨੇ ਕਤਲ ਕੀਤਾ ਸੀਗਾ ਡੈਰਿਕ ਚੌਬਨ, ਉਸ ਦੇ ਜਿਹੜੇ ਚਾਰਜਿਸ ਆ ਉਹਨਾਂ ਨੂੰ ਹੋਰ ਵਧਾ ਦਿੱਤਾ ਗਿਆ ਹੈਗਾ ਆ। 3rd ਤੋਂ 2nd ਡਿਗਰੀ ਮਰਡਰ ਚਾਰਜਿਸ ਉਸ ਦੇ ਉੱਤੇ ਜਿਹੜੇ ਉਹ ਲਾ ਦਿੱਤੇ ਗਏ ਆ, ਅਤੇ ਬਾਕੀ 3 ਦੇ ਉੱਤੇ ਉਸ ਦੇ ਵਿੱਚ ਇਸ ਕਤਲ ਦੇ ਵਿੱਚ ਮਦਦ ਕਰਨ ਦੇ ਜਿਹੜੇ ਦੋਸ਼ ਆ ਉਹ ਹੁਣ ਲਾਏ ਗਏ ਆ। ਉੱਧਰ ਅੱਜ ਜਾਰਜ ਫਲੋਇਡ ਦੀ ਯਾਦ ਦੇ ਵਿੱਚ ਮਿਨਿਆਪੋਲਿਸ ਦੇ ਵਿੱਚ ਇੱਕ ਮੈਮੋਰੀਅਲ ਸਰਵਿਸ ਜਿਹੜੀ ਆ ਉਹ ਰੱਖੀ ਜਾਵੇਗੀ। ਇਸ ਕਿਉਂਕਿ ਲੋਕਾਂ ਦੀ ਮੰਗ ਸੀਗੀ ਵੀ ਬਾਕੀ ਦੇ ਪੁਲਿਸ ਵਾਲਿਆਂ ਦੇ ਉੱਤੇ ਵੀ ਜਿਹੜੀ ਕਾਰਵਾਈ ਉਹ ਹੋਣੀ ਚਾਹੀਦੀ ਆ, ਉਹ ਹੁਣ ਹੋਈ ਆ, ਪਰ ਅਜੇ ਵੀ ਜਿਹੜੇ ਪ੍ਰੋਟੈਸਟ ਆ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਹੋ ਰਹੇ ਨੇ। ਸੋ ਆਈ ਥਿੰਕ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਨੇ, ਕਿਉਂਕਿ ਇਕੱਲੇ ਚਾਰਜ ਲਾ ਕੇ ਤਾਂ ਜਿਹੜਾ ਉਹ ਨਹੀਂ ਸਰਦਾ। ਇਹ ਅਕਸਰ ਦੇ ਵਿੱਚ ਕਈ ਵਾਰੀ ਆਪਾਂ ਦੇਖਿਆ ਵੀ ਚਾਰਜਿਸ ਜਿਹੜੇ ਆ ਉਹ ਪੁਲਿਸ ਵਾਲਿਆਂ ਦੇ ਖਿਲਾਫ ਬਾਅਦ ਦੇ ਵਿੱਚ ਰਫਾ ਦਫਾ ਹੀ ਜਿਹੜੇ ਹੋ ਜਾਂਦੇ ਨੇ, ਅਤੇ ਉਹ ਉਹਨਾਂ ਦੇ ਉੱਤੇ ਜਿਹੜੇ ਦੋਸ਼ ਸਾਬਤ ਕਰਨੇ ਉਹ ਉਸ ਦੇ ਵਿੱਚ ਪਿੱਛੇ ਰਹਿ ਜਾਂਦੇ ਆ। ਸੋ ਆਈ ਥਿੰਕ ਜਿਹੜੇ ਪ੍ਰੋਟੈਸਟਰਸ ਆ ਉਹ ਚਾਹੁੰਦੇ ਆ ਵੀ ਇਹ ਇਕੱਲੇ ਚਾਰਜ ਲਾ ਕੇ ਹੀ ਜਿਹੜਾ ਉਹ ਨਾ ਹਟੇ ਨਾ, ਇਸ ਤੋਂ ਅੱਗੇ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈਗੀ। ਇਸੇ ਤਰ੍ਹਾਂ ਕੱਲ੍ਹ ਬਾਅਦ ਦੁਪਹਿਰ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਕਹਿੰਦੇ 20,000 ਤੋਂ ਵੱਧ ਲੋਕਾਂ ਨੇ ਜਿਹੜਾ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ, ਅਤੇ ਜਿਹੜਾ ਇੱਥੇ ਦਾ ਪ੍ਰੋਟੈਸਟ ਸੀ ਉਹ ਸ਼ਾਂਤਪੂਰਵਕ ਰਿਹਾ। ਸਿਰਫ ਇੱਕ ਹੀ ਬੰਦਾ ਜਿਹੜਾ ਅਰੈਸਟ ਕੀਤਾ ਗਿਆ, ਪਰ ਲਾਸ ਐਂਜਲਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਰਫਿਊ ਜਿਹੜਾ ਆ ਉਸ ਨੂੰ ਤੋੜਿਆ, ਅਤੇ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਹੰਡਰਡਸ ਆਫ ਪੀਪਲ ਜਿਹੜੇ ਆ ਲਾਸ ਐਂਜਲਸ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਆ। ਸੋ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਵੱਖ-ਵੱਖ ਖਬਰਾਂ ਆ ਰਹੀਆਂ। ਇਸੇ ਤਰ੍ਹਾਂ ਜਿਹੜੇ ਮਾਰਕ ਐਸਪਰ ਹੈਗੇ ਆ ਪੈਂਟਾਗਨ ਦੇ ਚੀਫ, ਉਹਨਾਂ ਦੀ ਅਤੇ ਵਾਈਟ ਹਾਊਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਅਸੀਂ ਜਿਹੜੀ ਮਿਲਟਰੀ ਆ ਉਹ ਇਹ ਪ੍ਰੋਟੈਸਟਰਸ ਜਾਂ ਜੋ ਵੀ ਐਕਟੀਵਿਟੀ ਹੋ ਰਹੀ ਉਹਨੂੰ ਰੋਕਣ ਲਈ ਨਹੀਂ ਵਰਤ ਸਕਦੇ। ਉਹ ਤੋਂ ਜਿਹੜਾ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਖਿੱਚ ਜਿਹੜੀ ਆ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਇਹ ਜਿਹੜੇ ਪ੍ਰੋਟੈਸਟਰਸ ਆ ਉਹ ਕਹਿ ਰਹੇ ਆ ਵੀ ਜਿਹੜਾ ਕਰਫਿਊ ਆ ਉਹ ਜਾਣ ਬੁੱਝ ਕੇ ਪ੍ਰੋਟੈਸਟ ਨੂੰ ਦਬਾਉਣ ਦੇ ਲਈ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਵੀ ਸ਼ਾਮ ਨੂੰ ਕਈ ਥਾਵਾਂ ਦੇ ਉੱਤੇ 6 ਵਜੇ ਅਤੇ ਕਈ ਥਾਵਾਂ ਦੇ ਉੱਤੇ 8 ਵਜੇ ਰੱਖਿਆ ਗਿਆ, ਪਰ ਕਹਿੰਦੇ ਕਈਆਂ ਨੇ ਫਿਰ ਵੀ ਉਸ ਦੇ ਬਾਵਜੂਦ ਜਿਹੜਾ ਆ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਜਿਹੜੇ ਹੋਏ ਨੇ। ਸੋ ਇਹ ਕੁਛ ਜਿਹੜਾ ਪ੍ਰੋਟੈਸਟ ਨੂੰ ਲੈ ਕੇ ਹੋ ਰਿਹਾ, ਪੂਰੇ ਅਮਰੀਕਾ ਦੇ 50 ਦੇ 50 ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਇਹ ਪ੍ਰੋਟੈਸਟ ਆ ਉਹ ਹੋ ਰਹੇ ਸੀਗੇ। ਉੱਧਰ ਜਿਹੜਾ ਹਰਜੋਤ ਸਿੰਘ ਜੀ ਦੂਜਾ ਇੱਕ ਕਾਲੇ ਮੂਲ ਦੇ ਜਿਹੜਾ ਜੋਗਿੰਗ ਕਰਨ ਵਾਲਾ ਅਹਿਮਦ ਆਰਬਰੀ ਜਿਹੜਾ ਉਸ ਦਾ ਕਤਲ ਕੀਤਾ ਗਿਆ, ਲਿੰਚਿੰਗ ਜਿਹੜੀ ਕਹਿੰਦੇ ਉਸ ਦੀ ਕੀਤੀ ਗਈ ਸੀ, ਉਸ ਦੇ ਮਾਮਲੇ ਦੇ ਵਿੱਚ ਅੱਜ ਅਦਾਲਤ ਮੂਹਰੇ ਜਿਹੜੇ ਆ ਉਹ ਦੋਸ਼ੀ ਆ ਕਥਿਤ ਦੋਸ਼ੀ ਜਿਹੜੇ ਉਹਨਾਂ ਨੂੰ ਪੇਸ਼ ਕੀਤਾ ਗਿਆ ਆ। ਉਸ ਦੇ ਵਿੱਚ ਜਿਹੜਾ ਇਨਵੈਸਟੀਗੇਟਰ ਜਾਂਚ ਕਰਤਾ ਹੈ ਉਸ ਨੇ ਜਿਹੜਾ ਇਹ ਦੱਸਿਆ ਆ ਵੀ ਜਿਹੜਾ ਗ੍ਰੈਗਰੀ ਅਤੇ ਟਰੈਵਿਸ ਮੈਕਮਾਈਕਲ ਆ 23 ਫਰਵਰੀ ਨੂੰ ਜਿਨ੍ਹਾਂ ਨੇ ਇਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਸੀ, ਪਹਿਲੋਂ ਗੱਡੀ ਦੇ ਨਾਲ ਇਸ ਨੂੰ ਜਿਹੜਾ ਉਹਨਾਂ ਨੇ ਕਹਿੰਦੇ ਮਾਰਿਆ, ਇਹ ਇਨਵੈਸਟੀਗੇਟਰ ਦਾ ਜਿਹੜਾ ਉਹ ਮੰਨਣਾ ਹੈ, ਅਤੇ ਕਹਿੰਦੇ ਬਾਅਦ ਦੇ ਵਿੱਚ ਉਸ ਨੂੰ ਰੇਸ ਵਾਲੇ ਜਿਹੜੇ ਵਰਡਸ ਆ ਐਨ ਵਰਡ ਵੀ ਜਿਹੜੇ ਆ ਉਸ ਦੇ ਜਿਹੜੇ ਉਹ ਵਰਤੇ ਗਏ ਸੀਗੇ। ਸੋ ਇਹ ਕੁਛ ਉਸ ਦੇ ਬਾਬਤ ਜਿਹੜਾ ਉਹ ਵਾਪਰ ਰਿਹਾ ਹੈਗਾ। ਸੋ ਦੇਖਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਕੀ ਹੋਊਗਾ, ਕਿਉਂਕਿ ਇਹ ਹੁਣ ਜਿਹੜੇ ਪ੍ਰੋਟੈਸਟ ਹੈ ਇਕੱਲੇ ਜਾਰਜ ਫਲੋਇਡ ਦੇ ਚਲੋ ਉਸ ਦੇ ਨਾਮ ਤੋਂ ਸ਼ੁਰੂ ਹੋਏ ਆ, ਪਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੱਦਾਂ ਦੀ ਜਿਹੜੀ ਕਤਲੋਗਾਰਤ ਹੋਈ ਹੈ ਉਸ ਮਾਮਲੇ ਨੂੰ ਲੈ ਕੇ ਵੀ ਲੋਕ ਜਿਹੜੇ ਅਜੇ ਤੱਕ ਪ੍ਰੋਟੈਸਟ ਕਰ ਰਹੇ ਹੈਗੇ ਨੇ। ਇਸੇ ਤਰ੍ਹਾਂ ਸਾਡੇ ਵਿਲੇਹੋ ਕੈਲੀਫੋਰਨੀਆ ਸ਼ਹਿਰ ਤੋਂ ਖਬਰ ਆ ਰਹੀ ਆ ਵੀ ਉੱਥੇ 20 ਸਾਲਾਂ ਦਾ ਇੱਕ ਸੀਨ ਮੌਂਟਰੋਸਾ ਨਾਮ ਦਾ ਬੰਦਾ ਜਿਹੜਾ ਸੈਨ ਫਰਾਂਸਿਸਕੋ ਦਾ ਸੀ, ਉਹ ਵਾਲਗਰੀਨ ਦੀ ਉੱਥੇ ਲੁੱਟਮਾਰ ਚੱਲ ਰਹੀ ਸੀ, ਜਿਸ ਟਾਈਮ ਉਸ ਦੇ ਕੋਲ ਇੱਕ ਹੈਮਰ ਸੀ। ਸੋ ਪੁਲਿਸ ਵਾਲਿਆਂ ਨੂੰ ਲੱਗਾ ਵੀ ਉਹਦੇ ਕੋਲ ਕਿਸੇ ਤਰ੍ਹਾਂ ਦਾ ਹਥਿਆਰ ਆ, ਅਤੇ ਪੁਲਿਸ ਵਾਲਿਆਂ ਨੇ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਆ ਮਾਰ ਦਿੱਤਾ। ਇਹ ਵਿਲੇਹੋ ਕੈਲੀਫੋਰਨੀਆ ਦੇ ਵਿੱਚ ਕੱਲ੍ਹ ਹੋਇਆ। ਇਹਦੇ ਵਿੱਚ ਅਪਡੇਟ ਇਹ ਸੀਗਾ ਵੀ ਕਹਿੰਦੇ ਵੀ ਉਹਦੇ ਗੋਡੇ ਨੀਲ ਸੀਗਾ ਅਤੇ ਹੱਥ ਉਹਦੇ ਹਵਾ ਦੇ ਵਿੱਚ ਵੀ ਸੀਗੇ, ਤਾਂ ਵੀ ਉਸ ਦੇ ਬਾਵਜੂਦ ਕਹਿੰਦੇ ਵੀ ਉਸ ਨੂੰ ਉਹਨਾਂ ਨੇ ਗੋਲੀ ਜਿਹੜੀ ਉਹ ਮਾਰ ਦਿੱਤੀ ਸੀ। ਇਹ ਜਿਹੜੀ ਇਸ ਦੇ ਵਿੱਚ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਉੱਧਰ ਜਿਹੜੇ
ਵਰਜੀਨੀਆ ਤੋਂ ਇਹ ਖਬਰ ਆ ਰਹੀ ਆ, ਜਿਹੜਾ ਕਨਫੈਡਰੇਟ ਦਾ ਇੱਕ ਜਰਨਲ ਮੰਨਿਆ ਜਾਂਦਾ ਆ ਰੋਬਰਟ ਈ ਲੀ, ਉਸ ਦਾ ਰਿਚਮੰਡ ਦੇ ਵਿੱਚ ਜਿਹੜਾ ਮੋਨੂਮੈਂਟ ਸੀਗਾ, ਕਹਿੰਦੇ ਆ ਵਰਜੀਨੀਆ ਸਰਕਾਰ ਨੇ ਹੁਣ ਉੱਥੇ ਫੈਸਲਾ ਲਿਆ ਆ ਵੀ ਉਸ ਦਾ ਜਿਹੜਾ ਮੋਨੂਮੈਂਟ ਆ ਉਸ ਨੂੰ ਹਟਾ ਦਿੱਤਾ ਜਾਊਗਾ। ਕਨਫੈਡਰੇਟ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਇਹ ਉਹੀ ਕਨਫੈਡਰੇਟ ਵਾਲੇ ਉਹੀ ਨੇ ਜਿਹੜੇ ਸਲੇਵਰੀ ਜਿਹੜੀ ਉਹ ਰੱਖਣਾ ਚਾਹੁੰਦੇ ਸੀ, ਅਤੇ ਅਜੇ ਵੀ ਕਈ ਲੋਕ ਉਸ ਦੇ ਜਿਹੜੇ ਝੰਡੇ ਲੈ ਕੇ ਘੁੰਮਦੇ ਨੇ। ਖਾਸ ਕਰਕੇ ਆਪਾਂ ਦੇਖਦੇ ਹਾਂ ਵੀ ਜਦੋਂ ਵਾਈਟ ਸੁਪਰਮੇਸਿਸਟ ਜਾਂ ਬਹੁਤ ਵਾਰੀ ਜਿਹੜੇ ਫਾਰ ਰਾਈਟ ਵਾਲੇ ਜਿਹੜੇ ਹੁੰਦੇ ਨੇ ਉਹ ਅਜਿਹੀਆਂ ਡੈਮੋਸਟ੍ਰੇਸ਼ਨ ਦੇ ਵਿੱਚ ਉਹ ਝੰਡੇ ਲੈ ਕੇ ਘੁੰਮਦੇ ਨੇ। ਸੋ ਇਹਨਾਂ ਦਾ ਜਿਹੜਾ ਮਸਲਾ ਅਮਰੀਕਾ ਦੇ ਨਾਲੋਂ ਉਦੋਂ ਵੱਖ ਹੋਣ ਦਾ ਵੀ ਸੀਗਾ, ਅਤੇ ਜਿਹੜੀ ਸਲੇਵਰੀ ਆ ਉਸ ਨੂੰ ਬਰਕਰਾਰ ਰੱਖਣ ਦਾ ਵੀ ਸੀਗਾ। ਪਰ ਉਸ ਟਾਈਮ ਦੇ ਉੱਤੇ ਜਿਹੜੇ ਸੀਗੇ ਰਾਸ਼ਟਰਪਤੀ ਅਬਰਾਹਮ ਲਿੰਕਨ, ਉਹ ਇਸ ਚੀਜ਼ ਦੇ ਬਿਲਕੁਲ ਬਰਖਲਾਫ ਸੀ। ਜੀ, ਅਗਲੀ ਖਬਰ ਜਿਹੜੀ ਈਰਾਨ ਤੋਂ ਆ ਰਹੀ ਆ, ਈਰਾਨ ਵਾਲਿਆਂ ਨੇ USA ਦਾ ਇੱਕ ਮਾਈਕਲ ਵਾਈਟ ਨਾਮ ਦਾ ਜਿਹੜਾ ਅਮਰੀਕਨ ਆ ਉਸ ਨੂੰ ਜਿਹੜਾ ਡਿਟੇਨ ਕੀਤਾ ਹੋਇਆ ਸੀ। ਇਹ US ਦਾ ਨੇਵੀ ਵੈਟਰਨ ਹੈਗਾ। ਸੰਨ 2018 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਜਦੋਂ ਉਹ ਵਿਜ਼ਿਟ ਕਰਨ ਗਿਆ ਸੀ ਅਤੇ ਉਸ ਨੂੰ ਜਿਹੜਾ ਡਿਟੇਨ ਕਰ ਲਿਆ ਗਿਆ ਸੀ ਸਿਟੀ ਆਫ ਮਸ਼ਾਦ ਦੇ ਵਿੱਚ, ਅਤੇ ਉਸ ਨੂੰ ਕਹਿੰਦੇ ਪਈ 13 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ। ਕਹਿੰਦੇ ਪਈ ਉਸ ਨੇ ਜਿਹੜਾ ਉੱਥੇ ਦਾ ਸੁਪਰੀਮ ਲੀਡਰ ਆ ਉਸ ਨੂੰ ਕਿਸੇ ਤਰ੍ਹਾਂ ਉਹਦੇ ਵਿਰੁੱਧ ਜਿਹੜਾ ਲਿਖਿਆ ਸੀ ਅਤੇ ਇੱਕ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਆ ਉਹ ਔਨਲਾਈਨ ਪੋਸਟ ਕੀਤੀ ਸੀ। ਸੋ ਅੱਜ ਉਸ ਨੂੰ ਜਿਹੜਾ ਆ ਈਰਾਨ ਵੱਲੋਂ ਛੱਡ ਦਿੱਤਾ ਗਿਆ। ਇਹ ਉਸ ਦੀ ਫੈਮਿਲੀ ਨੇ ਵੀ ਕਨਫਰਮ ਕੀਤਾ ਹੈ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਇਹ ਕਿਹਾ ਹੈਗਾ ਆ ਵੀ ਜਿਹੜਾ ਆ ਵੀ ਮੈਂ ਜਿਹੜਾ ਹਰ ਇੱਕ ਅਮਰੀਕਨ ਨੂੰ ਜਿਹੜਾ ਕਿਸੇ ਨੇ ਵੀ ਅਰੈਸਟ ਕੀਤਾ ਹੋਇਆ ਆ ਉਹਨੂੰ ਛਡਾਉਣ ਦੇ ਲਈ ਮੋਹਰੇ ਹੋਵਾਂਗਾ। ਅਤੇ ਨਾਲ ਦੀ ਨਾਲ ਉਹਨਾਂ ਨੇ ਸਵਿਸ ਗਵਰਨਮੈਂਟ ਜਿਹੜੀ ਆ ਉਹਨਾਂ ਦੀ ਜਿਹੜੇ ਧੰਨਵਾਦ ਵੀ ਕੀਤਾ ਹੈ। ਉਹਨਾਂ ਨੇ ਇਸ ਨੇਵੀ ਜਿਹੜਾ ਵੈਟਰਨ ਆ ਉਸ ਨੂੰ ਛਡਾਉਣ ਦੇ ਵਿੱਚ ਆਪਣਾ ਅਹਿਮ ਰੋਲ ਜਿਹੜਾ ਆ ਅਦਾ ਕੀਤਾ ਹੈ। ਜੀ, ਉੱਧਰ ਅੱਜ ਡੈਮੋਕ੍ਰੇਟ ਜਿਹੜੇ ਸੈਨੇਟਰਸ ਹੈਗੇ ਆ ਉਹਨਾਂ ਨੇ 8 ਮਿੰਟ ਅਤੇ 46 ਸਕਿੰਟ ਵਾਸਤੇ ਮੂਵਮੈਂਟ ਆਫ ਸਾਇਲੈਂਸ ਜਿਹੜਾ ਆ ਉਹ ਜਿਹੜਾ ਕੀਤਾ। ਇਹ ਉਹਨਾਂ ਨੇ ਜਾਰਜ ਫਲੋਇਡ ਦੀ ਜਿਹੜੇ ਉਸ ਦੀ ਯਾਦ ਦੇ ਵਿੱਚ, ਅਤੇ ਉਹਨਾਂ ਸਮਾਂ ਹੀ ਜਿਹੜਾ ਉਹ ਉਹਨਾਂ ਨੇ ਮੂਵਮੈਂਟ ਆਫ ਸਾਇਲੈਂਸ ਜਿਹੜਾ ਨੀਲ ਕਰਕੇ ਕੀਤਾ, ਜਿੰਨਾ ਸਮਾਂ ਉਸ ਡੈਰਿਕ ਚੌਬਨ ਨੇ ਜਾਰਜ ਫਲੋਇਡ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਉਸ ਨੂੰ ਮਾਰਨ ਦੇ ਲਈ ਜਿਹੜਾ ਉਹ ਲਾਇਆ ਸੀਗਾ। 25 ਮਈ ਨੂੰ ਉਸ ਦੀ ਜਿਹੜੀ ਇਸ ਤਰੀਕੇ ਦੇ ਨਾਲ ਮੌਤ ਹੋਈ ਸੀ। ਜਿਹੜੇ ਸੈਨੇਟਰ ਕੋਰੀ ਬੁਕਰ ਨਿਊ ਜਰਸੀ ਤੋਂ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹੈਗੇ ਨੇ, ਉਹ ਲੌਂਗੈਸਟ ਸਰਵਿੰਗ ਬਲੈਕ ਸੈਨੇਟਰ ਆ, ਅਤੇ ਉਹਨਾਂ ਨੇ ਇਹ ਕਹਿੰਦੇ ਜਿਹੜੀ ਸੈਰੇਮਨੀ ਆ ਉਸ ਨੂੰ ਜਿਹੜਾ ਉਹ ਅੱਗੇ ਲੈ ਕੇ ਗਏ। ਇਸ ਦੇ ਇਲਾਵਾ ਹੋਰ ਵੀ ਕਈ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਸੀ। ਉਧਰ ਐਪਲ ਦੇ CEO ਟਿਮ ਕੁੱਕ, ਉਹਨੇ ਇੱਕ ਓਪਨ ਲੈਟਰ ਜਿਹੜੀ ਆ ਉਹ ਲਿਖੀ ਆ, ਉਸ ਦੇ ਵਿੱਚ ਉਸ ਨੇ ਵੀ ਉਸੇ ਹੀ ਚੀਜ਼ ਦੀ ਆਵਾਜ਼ ਉਠਾਈ ਆ ਵੀ ਜਿਹੜਾ ਡੀਪਲੀ ਰੂਟਡ ਡਿਸਕ੍ਰਿਮੀਨੇਸ਼ਨ ਯਾਨੀ ਕਿ ਜਿਹੜਾ ਭੇਦਭਾਵ ਆ ਉਹ ਅਮਰੀਕਾ ਦੀਆਂ ਜੜ੍ਹਾਂ ਦੇ ਵਿੱਚ ਬਹੁਤ ਡੂੰਘਾਈ ਤੱਕ ਜਿਹੜਾ ਉਹ ਹੈਗਾ ਆ, ਅਤੇ ਕਹਿੰਦੇ ਵੀ ਆਪਾਂ ਨੂੰ ਇਸ ਦੇ ਵਿੱਚ ਕੁਛ ਹੋਰ ਵੱਧ ਕਰਨ ਦੀ ਜਿਹੜੀ ਆ ਉਹ ਜ਼ਰੂਰੀ ਜਿਹੜੀ ਆ ਉਹ ਕਰਨੀ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ। ਅਤੇ ਜਿੱਦਾਂ ਕੱਲ੍ਹ ਵੀ ਦੱਸਿਆ ਸੀ, ਬੈਨ ਐਂਡ ਜੈਰੀ ਜਿਹੜੀ ਆਈਸਕ੍ਰੀਮ ਵਾਲੇ ਆ ਉਹਨਾਂ ਨੇ ਕਹਿੰਦੇ ਵੀ ਮੰਨਿਆ ਵੀ ਜਿਹੜੇ ਵਾਈਟ ਅਮਰੀਕਾ ਨੂੰ ਮੰਨਣਾ ਪੈਣਾ ਵੀ ਤੁਹਾਨੂੰ ਪ੍ਰਿਵਿਲੇਜ ਜਿਹੜਾ ਹੈਗਾ ਆ, ਅਤੇ ਆਪਾਂ ਨੂੰ ਐਕਸ਼ਨ ਲੈਣੇ ਚਾਹੀਦੇ ਆ ਵਾਈਟ ਸੁਪਰਮੇਸੀਜ਼ ਨੂੰ ਖਤਮ ਕਰਨ ਦੇ ਲਈ। ਅਗਲੀ ਖਬਰ ਜਿਹੜੀ ਆ ਤਿਆਨਨਮਨ ਸਕੁਏਅਰ ਨੂੰ ਲੈ ਕੇ ਆ, 31 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਚਾਈਨਾ ਦੇ ਵਿੱਚ ਜਿਹੜੇ ਨਿਹੱਥੇ ਲੋਕ ਸੀ ਉਹਨਾਂ ਦੇ ਉੱਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਸੀ 1999 ਦੇ ਵਿੱਚ। ਸੋ ਉਹਦੇ ਸੰਬੰਧ ਦੇ ਵਿੱਚ ਲਗਭਗ ਪੂਰੀ ਦੁਨੀਆ 'ਚ ਹੀ ਚੀਨੇ ਵੀ ਸਾਡੇ ਵਾਂਗ ਪ੍ਰੋਟੈਸਟ ਕਰਦੇ ਆ। ਹਾਂਗਕਾਂਗ ਦੇ ਵਿੱਚ ਜਿਹੜੇ ਇੱਕ ਬਿੱਲ ਪਾਸ ਕੀਤਾ ਗਿਆ ਉਹਦੇ ਮੁਤਾਬਕ ਕਹਿੰਦੇ ਵੀ ਜਿਹੜਾ ਚਾਈਨਾ ਦਾ ਨੈਸ਼ਨਲ ਐਂਥਮ ਹੈਗਾ ਆ ਅਤੇ ਰਾਸ਼ਟਰੀ ਗਾਨ ਆ ਜਿਹੜਾ ਚਾਈਨਾ ਦਾ, ਉਹਦੇ ਉਲਟ ਜਾਂ ਉਹਦੇ ਵਿੱਚ ਕਹਿੰਦੇ ਕਿਸੇ ਤਰ੍ਹਾਂ ਦੀ ਵੀ ਈਵਨ ਲਿਰਿਕਸ ਦੇ ਵਿੱਚ ਵੀ ਜੇ ਕੋਈ ਚੇਂਜ ਕਰਦਾ ਆ ਜਾਂ ਡਿਸਟੋਰਟ ਕਰਦਾ ਜਾਂ ਡਿਸਰਿਸਪੈਕਟ ਕਰਦਾ ਆ, ਸੋ ਉਸ ਨੂੰ ਜਿਹੜਾ ਕ੍ਰਾਈਮ ਗਿਣਿਆ ਜਾਊਗਾ। ਇਹ ਚਾਈਨਾ ਵਾਲਿਆਂ ਨੇ ਡਿਕਲੇਅਰ ਕੀਤਾ ਹੈਗਾ। ਜੀ ਜੀ, ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ, ਕਾਫੀ ਮਸ਼ਹੂਰ ਕੁਆਟਰਬੈਕ ਡਰਿਊ ਬਰੀਜ਼, ਉਹਨਾਂ ਨੇ ਕੱਲ੍ਹ ਜਿਹੜੀ ਆ ਇੱਕ ਟਿੱਪਣੀ ਕੀਤੀ ਸੀਗੀ ਵੀ ਜਿਹੜਾ ਪ੍ਰੋਟੈਸਟ ਕਰਨ ਦਾ ਜਿਹੜਾ ਉਹ ਤਰੀਕਾ ਸੀਗਾ ਜਿਹੜਾ ਕੋਲਿਨ ਕੈਪਰਨਿਕ ਦਾ, ਉਹਨਾਂ ਨੇ ਕਿਹਾ ਸੀਗਾ ਵੀ ਉਹ ਕਦੀ ਵੀ ਉਸ ਦੇ ਨਾਲ ਜਿਹੜਾ ਆ ਨਹੀਂ ਇੱਕ ਹਿਸਾਬ ਦੇ ਨਾਲ ਖੜਨਗੇ ਜਿਹੜੇ ਵੀ ਅਮਰੀਕਨ ਫਲੈਗ ਅਤੇ ਜਿਹੜਾ ਅਮਰੀਕਾ ਆ ਉਸ ਨੂੰ ਡਿਸਰਿਸਪੈਕਟ ਜਿਹੜੇ ਉਹ ਕਰਨਗੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਆ ਉਹਨਾਂ ਨੂੰ ਆਖਿਆ ਗਿਆ ਵੀ ਇਹ ਹੁਣ ਜੇ ਪ੍ਰੋਟੈਸਟ ਜੇ ਬਾਹਰ ਕਰਦੇ ਤਾਂ ਵੀ ਲੋਕਾਂ ਨੂੰ ਪਰੇਸ਼ਾਨੀ ਆ, ਅਤੇ ਜੇ ਉਹ ਨੀਲ ਕਰਕੇ ਕਰਦੇ ਨੇ ਤਾਂ ਵੀ ਪਰੇਸ਼ਾਨੀ ਆ। ਇੱਕ ਹੋਰ ਜਿਹੜਾ ਕਾਲੇ ਮੂਲ ਦਾ ਪਲੇਅਰ ਲੈਬਰੋਨ ਜੇਮਸ, ਉਹਨੇ ਕਿਹਾ ਵੀ ਮੇਰਾ ਫਾਦਰ ਇਨ ਲਾ ਜਿਹੜਾ ਆ ਉਹ ਵੀ ਮਿਲਟਰੀ ਦੇ ਵਿੱਚ ਰਿਹਾ ਆ, ਉਹਨੇ ਵੀ ਅਮਰੀਕਾ ਦੇ ਲਈ ਆਪਣੀ ਜਾਨ
ਜਿਹੜੀ ਆ ਉਹ ਤਲੀ ਦੇ ਉੱਤੇ ਰੱਖੀ ਸੀ ਤੇ ਕਹਿੰਦਾ ਮੈਂ ਵੀ ਉਸ ਨੂੰ ਜਿਹੜਾ ਉਹ ਪੁੱਛਿਆ ਸੀਗਾ ਤੇ ਕਹਿੰਦਾ ਵੀ ਉਸ ਨੂੰ ਇਸ ਕੋਲਨ ਕੈਪਰਨਿਕ ਦੇ ਇਸ ਤਰੀਕੇ ਦੇ ਨਾਲ ਜਿਹੜਾ ਵਿਰੋਧ ਕਰਨ ਦੇ ਨਾਲ ਉਸ ਨੂੰ ਕੋਈ ਜਿਹੜਾ ਆ ਉਹ ਪ੍ਰੋਬਲਮ ਨਹੀਂ ਹੈਗੀ। ਹੋਰ ਵੀ ਕਈ ਜਿਹੜੇ ਆਰਮੀ ਵਾਲੇ ਮਿਲਟਰੀ ਵਾਲੇ ਉਹ ਉਸ ਟਾਈਮ ਦੇ ਉੱਤੇ ਵੀ ਅੱਗੇ ਆਏ ਸੀਗੇ, ਪਰ ਅੱਜ ਉਸ ਚੀਜ਼ ਦਾ ਜਿਹੜਾ ਪੁਸ਼ਬੈਕ ਦੇਖਣ ਤੋਂ ਬਾਅਦ ਚ ਡਰੂ ਬਰੀਜ਼ ਆ ਉਸਨੇ ਮਾਫੀ ਵੀ ਜਿਹੜੀ ਮੰਗੀ ਆ ਵੀ ਮੇਰੇ ਕਹੇ ਬੋਲਾਂ ਦੇ ਨਾਲ ਜੇ ਕਿਸੇ ਨੂੰ ਜਿਹੜੀ ਠੇਸ ਪਹੁੰਚੀ ਹੈ ਤੇ ਮੈਂ ਉਸ ਚੀਜ਼ ਦੇ ਲਈ ਮਾਫੀ ਮੰਗਦਾ ਹੈਗਾ ਆ। ਅਗਲੀ ਖਬਰ ਜਿਹੜੀ ਆ ਅਨਪਲਾਇਮੈਂਟ ਨੂੰ ਲੈ ਕੇ ਆ। USA ਦੇ ਵਿੱਚ ਕਹਿੰਦੇ ਵੀ ਜਿੰਨਾ ਐਕਸਪੈਕਟ ਕਰਦੇ ਸੀ ਲੋਕ ਅਨਪਲਾਇਮੈਂਟ ਫਾਈਲ ਕਰਨਗੇ ਪਿਛਲੇ ਹਫ਼ਤੇ, ਉਸ ਤੋਂ ਵੱਧ ਲੋਕਾਂ ਨੇ ਜਿਹੜਾ ਫਾਈਲ ਕੀਤਾ ਆ। 1.87 ਮਿਲੀਅਨ ਲੋਕਾਂ ਨੇ ਅਮਰੀਕਨਸ ਨੇ ਹੋਰ ਜਿਹੜੀ ਆ ਅਨਪਲਾਇਮੈਂਟ ਫਾਈਲ ਕਰ ਦਿੱਤੀ ਆ। ਸੋ ਉਸ ਤੋਂ ਬਾਅਦ ਹੁਣ 50 ਸਟੇਟਾਂ ਦੇ ਵਿੱਚ ਜੇ ਟੋਟਲ ਗਿਣਦੇ ਜਾਈਏ ਕਹਿੰਦੇ ਪਈ 42 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ USA ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਅਨਪਲਾਈਡ ਹੈਗੇ ਆ। ਸੋ ਕਹਿੰਦੇ ਜਿਹੜਾ ਗ੍ਰੇਟ ਡਿਪਰੈਸ਼ਨ ਆਇਆ ਸੀ ਉਸ ਤੋਂ ਕਿਤੇ ਵੱਧ ਜਿਹੜੀ ਇਹ ਗਿਣਤੀ ਹੈਗੀ ਆ। ਜੀ ਬਿਲਕੁਲ। ਸੋ ਪਰ ਕਹਿੰਦੇ ਵੀ ਸ਼ਾਇਦ ਉਨੇ ਜ਼ਿਆਦਾ ਜਿਹੜੇ ਨਹੀਂ ਆ ਉਨੀ ਤੇਜ਼ੀ ਦੇ ਨਾਲ ਜਿਹੜੇ ਇਸ ਹਫਤੇ ਦੇ ਵਿੱਚ ਨਹੀਂ ਹੋਏ। ਸੋ ਕਹਿੰਦੇ ਵੀ ਹੋ ਸਕਦਾ ਹੈ ਵੀ ਹੌਲੀ ਹੌਲੀ ਸਹਿਜੇ ਸਹਿਜੇ ਇੱਕ ਵਾਰੀ ਜਿੱਦਾਂ ਆਪਾਂ ਕਰਵ ਫਲੈਟ ਹੋਈ ਸੀਗੀ ਕਰੋਨਾ ਵਾਇਰਸ ਨੂੰ ਲੈ ਕੇ, ਕਹਿੰਦੇ ਵੀ ਸ਼ਾਇਦ ਜਿਹੜੀ ਕਰਵ ਆ ਉਹ ਫਲੈਟ ਹੋਣੀ ਜਿਹੜੀ ਉਹ ਸ਼ੁਰੂ ਹੋ ਸਕਦੀ ਆ। ਸੋ ਹੋਪਫੁਲੀ ਜਿਹੜਾ ਆ ਆਪਾਂ ਦੁਬਾਰਾ ਮੁੜ ਕੇ ਦੇਖਦੇ ਹਾਂ ਵੀ ਇਹ ਵੀ ਬਣਦਾ ਆ ਇਕਨੋਮਿਕ ਜਿਹੜਾ ਡਾਊਨਫਾਲ ਆ ਕਿ ਯੂ ਬਣਦਾ ਆ। ਵੀ ਦਾ ਮਤਲਬ ਆ ਵੀ ਜਿੰਨੀ ਤੇਜ਼ੀ ਦੇ ਨਾਲ ਥੱਲੇ ਆਏ ਉਨੀ ਤੇਜ਼ੀ ਦੇ ਨਾਲ ਤੁਰੰਤ ਜਿਹੜਾ ਉੱਤੇ ਚਲੇ ਗਏ, ਤੇ ਯੂ ਹੁੰਦਾ ਵੀ ਕੁਛ ਚਿਰ ਦੇ ਲਈ ਜਿਹੜਾ ਡਾਊਨ ਆ ਉਹ ਰਹਿੰਦਾ ਆ ਤੇ ਫਿਰ ਹੌਲੀ ਹੌਲੀ ਉੱਤੇ ਜਾਣਾ ਸ਼ੁਰੂ ਹੁੰਦਾ, ਜਿਹੜਾ ਕਿ ਅਕਸਰ ਰਿਸੈਸ਼ਨਸ ਦੇ ਵਿੱਚ ਜਿਹੜਾ ਉਹ ਦੇਖਿਆ ਜਾਂਦਾ ਹੈ। ਸੋ ਹੋਪਫੁਲੀ ਇਹ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਹੈ, ਪਰ ਚੰਗਾ ਆਵੇ ਤਾਂ ਚੰਗੀ ਗੱਲ ਆ, ਪਰ ਲੈਟਸ ਸੀ ਇਸ ਦੇ ਵਿੱਚ ਕੀ ਬਣਦਾ ਹੈ। ਨਿਊ ਜਰਸੀ ਦੀ ਇਕੱਲੀ ਹਰਜੋਤ ਸਿੰਘ ਜੀ ਅਨਇੰਪਲੋਇਮੈਂਟ ਦੇ ਨਾਲ ਜਿਹੜੀ ਖਬਰ ਇਹ ਸੀਗੀ ਵੀ ਉੱਥੇ 1.2 ਮਿਲੀਅਨ ਲੋਕਾਂ ਨੇ ਜਿਹੜੇ ਅਨਇੰਪਲੋਇਮੈਂਟ ਫਾਈਲ ਕੀਤੀ ਤੇ ਉਹਨਾਂ ਨੂੰ 5.2 ਬਿਲੀਅਨ ਡਾਲਰ ਹੁਣ ਤੱਕ ਸਹਾਇਤਾ ਜਿਹੜੀ ਉਹ ਦਿੱਤੀ ਜਾ ਚੁੱਕੀ ਹੋਈ ਹੈ। ਇਸੇ ਤਰ੍ਹਾਂ ਜਿਹੜੀ ਇਕੋਨਮੀ ਆ ਇਹ ਆਮ ਬੰਦੇ ਨੂੰ ਨਹੀਂ ਵੱਡੀਆਂ ਕੰਪਨੀਆਂ ਨੂੰ ਵੀ ਪੂਰੀ ਤਰ੍ਹਾਂ ਅਸਰ ਕਰ ਰਹੀ ਹੈਗੀ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਫਸੇ ਹੋਏ ਆ ਵੀ ਰੈਂਟ ਕਿਸ ਤਰ੍ਹਾਂ ਦੇਣਾ ਆ ਜਾਂ ਮੌਰਗੇਜ ਕਿਸ ਤਰ੍ਹਾਂ ਦੇਣੀ ਆ। ਹੁਣ ਜਿਹੜੇ ਗੈਪ ਸਟੋਰ ਆ ਜਿਹੜੇ ਇੱਕ ਬਹੁਤ ਵੱਡੇ ਸਟੋਰ ਆ ਉਹਨਾਂ ਨੇ ਕਹਿੰਦੇ ਭਈ ਜਿੱਥੇ ਵੀ ਰੈਂਟ 'ਤੇ ਆਪਣੇ ਸਟੋਰ ਲਿਓ ਸੀ ਉਹਨਾਂ ਦਾ ਰੈਂਟ ਦੇਣਾ ਬੰਦ ਕਰ ਦਿੱਤਾ ਆ। ਅਮਰੀਕਾ ਦੇ ਵਿੱਚ ਸਭ ਤੋਂ ਜਿਹੜੇ ਵੱਡੇ ਮਾਲ ਹੈਗੇ USA ਦੇ ਉਹਨਾਂ ਦੇ ਓਨਰ ਸਾਈਮਨ ਪ੍ਰੋਪਰਟੀਜ਼ ਕਰਕੇ ਆ, ਉਹਨਾਂ ਨੇ ਅੱਜ ਜਿਹੜਾ ਆ ਗੈਪ ਕੰਪਨੀ ਆ ਉਸ ਨੂੰ 65.9 ਮਿਲੀਅਨ ਡਾਲਰ ਦਾ ਜਿਹੜਾ ਸੂਹ ਕੀਤਾ ਆ ਵੀ ਉਹਨਾਂ ਨੇ ਜਿਹੜੇ ਰੈਂਟ ਆ ਪਿਛਲੇ ਮਹੀਨਿਆਂ 'ਚ ਉਹਨਾਂ ਨੂੰ ਨਹੀਂ ਦਿੱਤੇ। ਜੀ ਬਿਲਕੁਲ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜਾ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ ਅਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਟਰੱਕਿੰਗ ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ।
ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com, zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 01357217। ਅਮਰਦੀਪ ਸਿੰਘ ਲੋਨ ਬ੍ਰੋਕਰ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ, ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਹੁਣ ਜਿਹੜਾ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅਗਲੀ ਜਿਹੜੀ ਗੱਲਬਾਤ ਆ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਨ ਦੇ ਲਈ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਹੜੇ ਕਿ ਪੂਰੇ ਅਮਰੀਕਾ ਦੇ ਵਿੱਚ ਤੁਹਾਨੂੰ ਤੁਸੀਂ ਡਰਾਈਵ ਐਂਡ ਰੀਫਰ ਜੇ ਖਰੀਦਣਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਉੱਥੇ ਆਪਣੇ ਪੰਜਾਬੀ ਮੁੰਡੇ ਕੰਮ ਕਰਦੇ ਨੇ। ਗੱਲ ਕਰ ਸਕਦੇ ਹੋ ਸੁੱਖੀ ਦਸਾਂਝ, ਦੀਪ ਸੰਘਾ ਜਾਂ ਮੈਨੀ ਸਾਧਰਾ ਹੁਣਾਂ ਦੇ ਨਾਲ। ਕਾਲ ਕਰ ਸਕਦੇ ਹੋ ਯੂਟਿਲਿਟੀ ਟ੍ਰੇਲਰ ਸੇਲਸ ਨੂੰ 1-888 381 5911 1-888-381-5911 ਦੇ ਉੱਤੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਓ ਜਿਹੜੇ ਟਰੱਕਿੰਗ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਜੇ ਆਪਾਂ ਸ਼ੁਰੂ ਕਰਦੇ ਜਾਈਏ। ਸੋ ਰਮਨ ਜੀ, ਕਰੋਨਾ ਵਾਇਰਸ ਨੇ ਵੀ ਜਿਹੜਾ ਟਰੱਕਿੰਗ ਨੂੰ ਕਾਫੀ ਜਿਹੜਾ ਉਹ ਡਾਊਨ ਵਾਲੇ ਪਾਸੇ ਨੂੰ ਜਿਹੜਾ ਉਹ ਕੀਤਾ ਸੀ, ਅਤੇ ਹੁਣ ਜਿਹੜੇ ਪ੍ਰੋਟੈਸਟ ਵੀ ਜਿਹੜੇ ਰਹੇ ਆ, ਕੀ ਇਹਨਾਂ ਦਾ ਵੀ ਅਸਰ ਟਰੱਕਿੰਗ ਦੇ ਉੱਤੇ ਕੁਛ ਰਿਹਾ? ਬਿਲਕੁਲ। ਇਹ ਪ੍ਰੋਟੈਸਟ ਦੇ ਵਿੱਚ ਜਿਹੜਾ ਕਾਫੀ ਜਗ੍ਹਾ ਤੇ ਜਿਹੜੇ ਟਰੱਕਰਸ ਆ
ਅਸੌਲਟ ਵੀ ਹੋਏ ਆ ਤੇ ਕਾਫੀ ਜਗ੍ਹਾ ਤੇ ਟਰੱਕਿੰਗ ਦੇ ਉੱਤੇ ਅਸਰ ਵੀ ਪਿਆ ਹੈਗਾ, ਪਰ ਓਵਰਆਲ ਮੇਰੇ ਖਿਆਲ ਦੇ ਵਿੱਚ ਕਿ ਮਾਮਲਾ ਜਿਹੜਾ ਉਹ ਸ਼ਾਂਤਮਈ ਰਿਹਾ ਹੈਗਾ। ਕੁਛ ਇੱਕ ਜਿਹੜੀਆਂ ਹਰਕਤਾਂ ਛੱਡ ਕੇ ਜਿਹੜਾ ਕੁਛ ਇੱਕ ਰੋਡ ਦੇ ਉੱਤੇ ਜਿਹੜੀ ਪਥਰਾਬਾਜ਼ੀ ਹੋਈ ਆ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਖਬਰਾਂ ਆਈਆਂ ਕਿ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ ਹੈਗਾ ਲੋਕਾਂ ਦਾ। ਸੋ ਡੈਫੀਨੇਟਲੀ ਅਸਰ ਤੇ ਕੀਤਾ ਹੈਗਾ, ਪਰ ਐਜ਼ ਟਰੱਕਿੰਗ ਉਹਦਾ ਕੋਈ ਅਸਰ ਨਹੀਂ ਹੈਗਾ ਜੀ। ਸੋ ਇੱਕ ਜਗ੍ਹਾ ਮੈਂ ਦੇਖ ਰਿਹਾ ਸੀ ਰਮਨ ਜੀ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਲੂਟਰਸ ਜਿਹੜੇ ਆ ਉਹਨਾਂ ਨੇ ਇੱਕ ਟ੍ਰੇਨ ਤੇ ਜਿਹੜੇ ਟ੍ਰੇਲਰ ਸੀਗੇ ਉਹਨਾਂ 'ਚੋਂ ਸਮਾਨ ਬਹੁਤ ਜ਼ਿਆਦਾ ਜਿਹੜਾ ਲੁੱਟਿਆ ਹੈਗਾ ਉਹ ਵੀ ਆ ਰਿਹਾ। ਕੁਛ ਕੁ ਜਗ੍ਹਾ ਟਰੱਕ ਵੀ ਜਿਹੜੇ ਆ ਉਹ ਲੁੱਟੇ ਗਏ ਹੈਗੇ ਆ। ਜੀ ਬਿਲਕੁਲ, ਇਹਦੇ ਵਿੱਚ ਟ੍ਰੇਨ ਦਾ ਡੈਫੀਨੇਟਲੀ ਮੈਂ ਵੀ ਉਹ ਵੀਡੀਓ ਦੇਖੀ ਹੈਗੀ ਆ ਟ੍ਰੇਨ ਵਾਲੀ ਵੀ, ਤੇ ਕੁਛ ਜਿਹੜੇ ਟਰੱਕਸ ਹੈਗੇ ਪਾਰਕਿੰਗ 'ਚ ਖੜੇ ਵੀ ਜਿਹੜੇ ਆ ਉਹਨਾਂ ਦੇ ਵੈਂਡਲਾਈਜ਼ ਕੀਤਾ ਗਿਆ, ਜਿਹੜਾ ਸਮਾਨ ਲੁੱਟਿਆ ਗਿਆ। ਤੇ ਇੱਕ ਹੋਰ ਹਰਜੋਤ ਭਾਜੀ ਇੱਕ ਜਿਹੜੀ ਗੱਲ ਹੋਰ ਸੁਣਨ ਨੂੰ ਮਿਲੀ ਆ ਕਿ ਇਹ ਜੇ ਇੱਦਾਂ ਸਮਾਨ ਜਿਹੜਾ ਆ ਵੈਂਡਲਾਈਜ਼ ਹੋ ਜਾਂਦਾ ਜਾਂ ਸਮਾਨ ਚੋਰੀ ਹੋ ਜਾਂਦਾ ਜਾਂ ਲੁੱਟਿਆ ਜਾਂਦਾ ਆ ਇਸ ਸਿਲਸਿਲੇ ਦੇ ਵਿੱਚ, ਤੇ ਇਹਦੇ ਵਿੱਚ ਇੰਸ਼ੋਰੈਂਸ ਵੱਲੋਂ ਕੀ ਜਿਹੜਾ ਹੁੰਦਾ ਹੈ, ਕਿਉਂਕਿ ਮੈਨੂੰ ਕੁਛ ਕਾਲਾਂ ਆਈਆਂ ਜਿਹਦੇ 'ਚ ਕਿ ਉਹ ਕਹਿ ਰਹੇ ਕਿ ਇੰਸ਼ੋਰੈਂਸ ਕਵਰ ਨਹੀਂ ਕਰ ਰਹੀ। ਸੋ ਇਹਦੇ ਜੀ ਡਿਪੈਂਡ ਕਰਦਾ, ਕਈ ਵਾਰੀ ਨਾ ਜਿਹੜੀਆਂ ਉਹ ਨੈਚੁਰਲ ਡਿਜ਼ਾਸਟਰ ਦੇ ਵਿੱਚ ਲੈ ਜਾਂਦੀਆਂ, ਕਈ ਇੰਸ਼ੋਰੈਂਸ ਕੰਪਨੀਆਂ ਉਹ ਨਹੀਂ ਕਵਰ ਕਰ ਰਹੀਆਂ ਰਾਈਟਸ ਦੇ ਦੌਰਾਨ, ਕਹਿੰਦੇ ਵੀ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਪ੍ਰੋਟੈਕਟ ਕਰਨ ਦੀ, ਰਾਈਟ। ਰੈਗੂਲਰ ਕਲੇਮ ਨਹੀਂ ਹੈਗਾ ਵੀ ਚੋਰੀ ਦਾ ਜਾਂ ਅੱਗ ਦਾ, ਹੈ ਨਾ। ਸੋ ਇਹਦੇ 'ਚ ਹੁਣ ਮੋਸਟ ਪ੍ਰੋਬਬਲੀ ਫਿਰ ਲਾਇਰ ਵਗੈਰਾ ਇਨਵੋਲਵ ਹੋਊਗੇ, ਉਹੀ ਹੋ ਸਕਦਾ, ਹੋਰ ਤਾਂ ਜੀ ਡੈਫੀਨੇਟਲੀ। ਸੋ ਇਹ ਇੱਕ ਤਰੀਕਾ ਹੈਗਾ, ਇੱਕ ਰੀਜ਼ਨ ਹੈਗਾ ਕਿ ਆਪਣੀ ਜਿਹੜੀ ਤੁਹਾਡੀ ਇੰਸ਼ੋਰੈਂਸ ਪਾਲਿਸੀ ਹੈਗੀ ਹੈ ਜਿਹੜੀ ਟਰੱਕਿੰਗ ਦੇ ਵਿੱਚ ਹੈਗੀ ਹੈ ਉਹਨੂੰ ਡੈਫੀਨੇਟਲੀ ਇੱਕ ਵਾਰੀ ਜ਼ਰੂਰ ਦੇਖੋ ਔਰ ਆਪਣੇ ਏਜੰਟ ਨੂੰ ਜ਼ਰੂਰ ਗੱਲ ਕਰੋ, ਤਾਂ ਕਿ ਜੇ ਇੱਦਾਂ ਦਾ ਕੋਈ ਮਸਲਾ ਤੁਹਾਡੇ ਨਾਲ ਜਾਂ ਇੱਦਾਂ ਦਾ ਕੋਈ ਸਿਚੁਏਸ਼ਨ ਤੁਹਾਡੇ ਨਾਲ ਖੜੀ ਹੁੰਦੀ ਆ ਤੇ ਉਹਦੇ ਉਸ ਟਾਈਮ ਤੇ ਤੁਹਾਨੂੰ ਜਿਹੜਾ ਆ ਉਹਦਾ ਸਹੀ ਜਿਹੜਾ ਉਹ ਫਾਇਦਾ ਮਿਲ ਸਕੇ, ਜਾਂ ਤੁਹਾਨੂੰ ਪਤਾ ਹੋਵੇ ਵੀ ਇਹ ਸਿਚੁਏਸ਼ਨ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਕਲੇਮ ਜਿਹੜੇ ਆ ਕਵਰ ਹੋਣੇ ਆ ਜਾਂ ਨਹੀਂ ਹੋਣੇ। ਜੀ ਜੀ। ਸੋ ਇੱਕ ਸੇਫਟੀ ਟਿਪ ਜ਼ਰੂਰ ਆਪਣੇ ਜਿੰਨੇ ਵੀ ਸਾਡੇ ਟਰੱਕਰਸ ਆ ਉਹਨਾਂ ਨੂੰ ਹੋਣੀ ਚਾਹੀਦੀ, ਕਿਉਂਕਿ ਜੇ ਕਿਤੇ ਹੁਣ ਪ੍ਰੋਟੈਸਟ ਹੋ ਰਿਹਾ ਤੁਸੀਂ ਫਸ ਜਾਂਦੇ ਆ। ਪਿੱਛੇ ਜੇ ਦੇਖਿਆ ਸੀ ਆਪਾਂ ਇੱਕ ਟਰੱਕ, ਉਹ ਤਾਂ ਕਹਿੰਦੇ ਸੀ ਵੀ ਖਰੇ ਰਨ ਓਵਰ ਹੀ ਕਰਨ ਲੱਗਾ ਸੀ ਪ੍ਰੋਟੈਸਟਰਸ ਨੂੰ, ਤੇ ਕਿੱਦਾਂ ਤੁਸੀਂ ਸੇਫ ਰਹਿ ਸਕਦੇ ਹੈਗੇ ਆ? ਬਿਲਕੁਲ ਜੀ, ਇਹ ਸਾਰਿਆਂ ਨਾਲੋਂ ਵੱਡਾ ਜਿਹੜਾ ਸੇਫਟੀ ਟਿਪ ਹੈਗਾ ਕਿ ਜਿਹੜਾ ਕੁਛ ਆਪਣਾ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਇੱਕ ਜਿਹੜੀ ਚੀਜ਼ ਅਸੀਂ ਮਿਸਿੰਗ ਹੈਗੀ ਨਾ ਇਸ ਵੇਲੇ ਟਰੱਕਿੰਗ ਦੇ ਵਿੱਚੋਂ ਹੈਗੀ ਆ CB ਰੇਡੀਓ। CB ਰੇਡੀਓ ਮਿਸ ਹੈਗਾ। CB ਰੇਡੀਓ ਬਹੁਤ ਹੈਲਪਫੁਲ ਚੀਜ਼ ਹੈਗੀ ਆ ਜਦੋਂ ਤੁਸੀਂ ਲਾਈਵ ਟਰੱਕਿੰਗ ਕਰਦੇ ਹੈਗੇ ਆ, ਕਿਉਂਕਿ ਤੁਹਾਨੂੰ ਸੜਕ ਤੇ ਜਾਂਦਿਆਂ ਨੂੰ ਅਗਲੇ 2-3 ਕਿਲੋਮੀਟਰ ਤੱਕ ਜੋ ਵੀ ਤੁਹਾਡੇ ਵਾਪਰ ਰਿਹਾ ਤੁਹਾਨੂੰ ਪਤਾ ਲੱਗਦਾ ਰਹਿੰਦਾ CB ਰੇਡੀਓ ਤੇ ਰਾਈਟ ਵੇ। ਅੱਜ ਕੱਲ੍ਹ ਹਰ ਇੱਕ ਬੰਦਾ ਫੋਨ ਤੇ ਚਲਾ ਗਿਆ, ਫੋਨ ਤੇ ਇੰਨਾ ਕੁ ਬਿਜ਼ੀ ਹੋ ਗਿਆ, ਸੋਸ਼ਲ ਮੀਡੀਆ 'ਚ ਇੰਨਾ ਕੁ ਬਿਜ਼ੀ ਹੋ ਗਿਆ ਕਿ ਉਹਨੂੰ ਸਰਾਊਂਡਿੰਗ ਦਾ ਬਿਲਕੁਲ ਨਹੀਂ ਪਤਾ ਲੱਗਦਾ। ਸੋ ਇਸ ਕਰਕੇ ਜਿਹੜਾ ਜੇ ਤੁਸੀਂ ਪਹਿਲਾ ਸਟੈਪ ਹੈਗਾ ਕਿ ਜੇ ਤੁਸੀਂ ਕਿਤੇ ਵੀ ਇਹੋ ਜਿਹੀ ਸਿਚੁਏਸ਼ਨ ਤੁਹਾਨੂੰ ਪਤਾ ਲੱਗਦੀ ਆ, ਟਰਾਈ ਟੂ ਸਟੇ ਅਵੇ ਫਰੋਮ ਇਟ, ਉਹਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੋ। ਜਿੰਨੇ ਵੀ ਡਾਊਨ ਟਾਊਨਸ ਹੈਗੇ ਆ, ਜੇ ਤੁਸੀਂ ਡਾਊਨ ਟਾਊਨ ਨੂੰ ਅਵੋਇਡ ਕਰ ਸਕਦੇ ਆ ਥਰੂ ਟ੍ਰੈਫਿਕ ਜਾਣ ਤੋਂ, ਤੇ ਅਵੋਇਡ ਕਰੋ, ਡਾਊਨ ਟਾਊਨ ਦੇ ਵਿੱਚੋਂ ਨਾ ਨਿਕਲੋ, ਕਿਉਂਕਿ ਡਾਊਨ ਟਾਊਨ 'ਚ ਹੀ ਮੋਸਟਲੀ ਜਿਹੜਾ ਇਹੋ ਜਿਹੀ ਸਿਚੁਏਸ਼ਨ ਆ ਇਹ ਪ੍ਰੋਟੈਸਟ ਵਗੈਰਾ ਉੱਥੇ ਹੀ ਹੋ ਰਹੇ ਹੁੰਦੇ ਆ, ਪ੍ਰੋਟੈਸਟ ਵਗੈਰਾ ਉੱਥੇ ਹੁੰਦੇ ਆ। ਸੋ ਡਾਊਨ ਟਾਊਨ ਨੂੰ ਜਿੱਦਾਂ ਹੁਣ ਜੇ ਤੁਸੀਂ ਆਪਣਾ ਇੱਧਰੋਂ ਜਾ ਰਹੇ ਆ ਡੈਲਸ ਤੋਂ ਆਪਣਾ ਅਟਲਾਂਟਾ ਨੂੰ ਜਾ ਰਹੇ ਆ, ਤੇ ਇੱਕ ਰਸਤਾ ਡਾਊਨ ਟਾਊਨ ਦੇ ਵਿੱਚੋਂ ਦੀ ਵੀ ਜਾਂਦਾ, ਇੱਕ ਰਸਤਾ 35 ਲੈ ਕੇ 20 ਤੋਂ ਵੀ ਜਾਂਦਾ। ਸੋ ਮੇਕ ਸ਼ੋਰ ਕਰੋ ਵੀ ਉਹ ਜਿਹੜੇ ਫਰੀਵੇਜ਼ ਹੈਗੇ ਆ ਉਹ ਵਾਈਜ਼ਲੀ ਚੂਜ਼ ਕਰੋ, ਆਪਣਾ ਜਿਹੜਾ ਰੂਟ ਹੈਗਾ ਉਹ ਵਾਈਜ਼ਲੀ ਚੂਜ਼ ਕਰੋ, ਅਵੋਇਡ ਕਰੋ। ਤੇ ਜੇ ਬਾਈ ਚਾਂਸ ਰੱਬ ਨਾ ਕਰੇ ਕਿਸੇ ਐਸੀ ਸਿਚੁਏਸ਼ਨ 'ਚ ਜੇ ਫਸ ਜਾਂਦੇ ਆ ਜਾਂ ਹੋ ਜਾਂਦਾ ਕੁਛ, ਤਾਂ ਜਿੰਨਾ ਵੀ ਹੋ ਸਕਦਾ ਕੋਆਪਰੇਟ ਕਰੋ, ਕਿਸੇ ਨੂੰ ਹਰਟ ਕਰਨ ਦੀ ਕੋਸ਼ਿਸ਼ ਨਾ ਕਰੋ। ਕੋਆਪਰੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਜੇ ਤੁਸੀਂ ਕੋਆਪਰੇਟ ਕਰਦੇ ਹੈਗੇ ਆ ਤੇ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਆ ਉਹ ਕੰਟਰੋਲ 'ਚ ਰਹਿੰਦੀਆਂ। ਜਦੋਂ ਆਪਾਂ ਥੋੜ੍ਹਾ ਜਿਹਾ ਆਪਾਂ ਗੁੱਸਾ ਦਿਖਾਉਂਦੇ ਆ ਜਾਂ ਕੁਛ ਨਾ ਕੁਛ ਇੱਦਾਂ ਦਾ, ਜਿੱਦਾਂ ਕਿ ਉਸ ਡਰਾਈਵਰ ਨੇ ਟਰੱਕ ਚਲਾ ਦਿੱਤਾ ਸੀਗਾ ਭੀੜ ਦੇ ਵਿੱਚ, ਹੈ ਨਾ। ਔਰ ਡੈਫੀਨੇਟਲੀ ਮੈਂ ਇਹ ਨਹੀਂ ਕਹਿੰਦਾ ਕਿ ਉਹਦੀ ਕਸੂਰ ਆ, ਮਤਲਬ ਉਹ ਵੀ ਬੰਦਾ ਡਰ ਜਾਂਦਾ ਹੈ, ਉਹ ਵੀ ਇਨਸਾਨ ਹੈਗਾ। ਸੋ ਜੇ ਬੰਦਾ ਡਰ ਕੇ ਕੁਛ ਇੱਦਾਂ ਦਾ ਕਦਮ ਚੁੱਕਦਾ ਆ ਤੇ ਉਹਦੇ ਲਈ ਉਹਨੂੰ ਵੀ ਮੇਰੇ ਖਿਆਲ ਵਿਦਆਊਟ ਚਾਰਜਿਸ ਨੂੰ ਰਿਲੀਜ਼ ਕਰ ਦਿੱਤਾ ਗਿਆ। ਪਰ ਡੈਫੀਨੇਟਲੀ ਜਿਹੜੇ ਸਾਰੇ ਸਾਡੇ ਟਰੱਕਰ ਵੀਰ ਹੈਗੇ ਆ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਕਾਮ ਰਹਿਣਾ ਚਾਹੀਦਾ ਜਦੋਂ ਇਹੋ ਜਿਹੀ ਸਿਚੁਏਸ਼ਨ ਆ ਜਾਵੇ। ਟਰਾਈ ਟੂ ਬੀ ਕਾਮ। ਜੀ ਜੀ ਬਿਲਕੁਲ, ਇਹ ਤਾਂ ਹੈ, ਪਰ ਔਖਾ ਹੋ ਜਾਂਦਾ ਅਜਿਹੇ ਜਿਹੜੇ ਉਹ ਮੌਕਿਆਂ ਦੇ ਉੱਤੇ। ਪਰ ਉਹੀ ਆ, ਸਟ੍ਰੇਟ ਹੈਡ ਜਿਹੜਾ ਰਵੇ, ਕਾਮ ਹੈਡ ਰਵੇ ਤਾਂ ਬੈਟਰ ਰਹਿੰਦਾ ਆ।
ਆਪ ਵੀ ਜਿਹੜਾ ਮੁਸ਼ਕਿਲਾਂ ਤੋਂ ਜਿਹੜਾ ਬੰਦੋਬਸਤ ਜਿੱਦਾਂ ਆਪਾਂ ਦੱਸਦੇ ਹੀ ਆ, ਜਦੋਂ ਸਟੋਰਾਂ ਦੇ ਉੱਤੇ ਵੀ ਜਦੋਂ ਕਹਿੰਦੇ ਨਾ ਵੀ ਕੋਈ ਕਰਨ ਆਵੇ ਰੋਬਰੀ, ਤੇ ਭਾਈ ਆਪਣੀ ਜਾਨ ਨੂੰ ਜਿਹੜਾ ਪਹਿਲੋਂ ਜਿਹੜਾ ਬਚਾਓ, ਬਾਕੀ ਸਮਾਨ ਤਾਂ ਫਿਰ ਭਰਪਾਈ ਹੋ ਸਕਦੀ ਆ। ਸੋ ਉਹੀ ਚੀਜ਼ ਆ, ਜਾਨ ਤੁਹਾਡੀ ਜਿਹੜੀ ਉਹ ਬਚਣੀ ਚਾਹੀਦੀ, ਸਮਾਨ ਦੀ ਭਰਪਾਈ ਦਾ ਬਾਅਦ ਦੇ ਵਿੱਚ ਜਿਹੜੀ ਉਹ ਕੀਤੀ ਜਾ ਸਕਦੀ ਆ, ਜਾਂ ਜੋ ਕੁਝ ਵੀ ਜਿਹੜਾ ਉਹ ਹੁੰਦਾ ਹੈਗਾ ਆ। ਸੋ ਇੱਕ ਜਿਹੜਾ ਆਪਾਂ ਰਮਨ ਜੀ ਗੱਲ ਕਰਦੇ ਜਾਈਏ ਤਾਂ ਜਿਹੜੀਆਂ ਕੁਝ FMCSA ਨੇ ਜਿਹੜਾ ਕੋਰਜਨ ਰੂਲ ਹੈਗਾ ਆ, ਉਸ ਦੇ ਵਿੱਚ ਆਖਿਆ ਵੀ ਜਿਹੜੀਆਂ ਕੈਰੀਅਰਸ ਤੋਂ ਇਲਾਵਾ ਹੋਰ ਪਾਰਟੀਆਂ ਵੀ ਹੈਗੀਆਂ ਆ, ਉਹਨਾਂ ਦੇ ਉੱਤੇ ਵੀ ਐਨਫੋਰਸਮੈਂਟ ਇਸ ਦੇ ਤਹਿਤ ਕੀਤੀ ਜਾ ਸਕਦੀ ਹੈ। ਸੋ ਪਹਿਲਾਂ ਇਹ ਜ਼ਰੂਰ ਦੱਸਿਓ ਵੀ ਇਹ ਰੂਲ ਹੈ ਕੀ ਆ। ਜਿਹੜਾ ਕੋਰਜਨ ਰੂਲ ਹੈਗਾ ਇਹ ਕਾਫੀ ਦੇਰ ਦਾ ਬੁੱਕਸ ਦੇ ਉੱਤੇ ਹੈਗਾ ਆ, ਕਿ ਇਹਦੇ ਪਹਿਲਾਂ ਮੇਨਲੀ ਇਹ ਯੂਜ਼ ਕੀਤਾ ਜਾਂਦਾ ਸੀਗਾ ਕਿ ਜੇ ਕੈਰੀਅਰ ਕੋਈ ਵੀ ਹੈਗਾ ਉਹ ਆਪਣੇ ਡਰਾਈਵਰ ਨੂੰ ਪੁਸ਼ ਕਰਦਾ ਜਾਂ ਪ੍ਰੈਸ਼ਰ ਕਰਦਾ ਕਿ ਉਹ ਆਪਣੇ ਆਵਰਸ ਆਫ ਸਰਵਿਸ ਜਿਹੜੇ ਆ ਉਹਨੂੰ ਫਾਲਸੀਫਾਈ ਕਰੇ, ਜਾਂ ਕਿਸੇ ਕਿਸਮ ਦਾ ਵੀ ਗਲਤ ਕੰਮ ਕਰਨ ਨੂੰ ਡਰਾਈਵਰ ਨੂੰ ਜੇ ਉਹ ਪ੍ਰੈਸ਼ਰ ਕੀਤਾ ਜਾਂਦਾ ਤੇ ਉਹ ਕੋਰਜਨ ਰੂਲ ਜਿਹੜਾ ਆ ਉਹਦੇ ਤੇ ਲਾਗੂ ਹੁੰਦਾ ਆ। ਸੋ ਡਰਾਈਵਰ ਉਸ ਮਾਮਲੇ ਦੇ ਵਿੱਚ ਕੈਰੀਅਰ ਦੀ ਰਿਪੋਰਟ ਜਿਹੜੀ FMCSA ਨੂੰ ਕਰ ਸਕਦਾ ਹੈ, ਫਾਈਲ ਕਰ ਸਕਦਾ ਰਿਪੋਰਟ, ਔਰ ਇਹ ਕਾਫੀ ਮਤਲਬ ਕਿ ਸੰਗੀਨ ਮਾਮਲਾ ਬਣ ਜਾਂਦਾ ਹੈ ਜੇ ਤੁਸੀਂ ਇੱਦਾਂ ਦੇ ਤੁਹਾਡੇ 2-4 ਡਰਾਈਵਰ ਜਿਹੜੇ ਆ ਜੇ ਉਹ ਰਿਪੋਰਟ ਕਰਦੇ ਸੀਗੇ। ਸੋ ਇਹ ਕੋਰਜਨ ਰੂਲ ਜਿਹੜਾ ਆ ਉਹ ਇਸ ਕੰਮ ਲਈ ਯੂਜ਼ ਕੀਤਾ ਜਾਂਦਾ ਸੀਗਾ, ਪਰ ਹੁਣ ਰੀਸੈਂਟਲੀ ਜਿਹੜਾ FMCSA ਨੇ ਹੈਗਾ ਕਿ ਇਹਦੇ ਵਿੱਚ ਜਿਹੜਾ ਸ਼ਿਪਰ, ਰਿਸੀਵਰ ਤੇ ਬ੍ਰੋਕਰ, ਇਹਨਾਂ ਤਿੰਨਾਂ ਨੂੰ ਵੀ ਐਡ ਕਰ ਦਿੱਤਾ ਆ। ਸੋ ਇਹ ਇੱਕ ਬੜੀ ਵਧੀਆ ਚੀਜ਼ ਹੈਗੀ ਆ ਕਿ ਇਸ ਰੂਲ ਦੇ ਵਿੱਚ ਇਹ 3 ਜਾਣੇ ਹੋਰ ਜਿਹੜੇ ਆ ਵਿੱਚ ਐਡ ਹੋਏ ਆ, ਕਿ ਇਹਦੇ ਵਿੱਚ ਜੇ ਹੁਣ ਔਰ ਇੱਕ ਅੱਗੇ ਰਾਜਕਰਨ ਨੂੰ ਇਹ ਵੀ ਚੀਜ਼ ਸੀਗੀ ਕਿ ਪਹਿਲਾਂ ਪੇਪਰ ਲੌਗ ਬੁੱਕ ਦੇ ਹੋਣ ਕਰਕੇ ਕੋਰਜਨ ਰੂਲ ਜਿਹੜਾ ਸੀਗਾ ਉਹਨੂੰ ਇੰਪਲੀਮੈਂਟ ਕਰਨਾ ਜਾਂ ਉਹਦੇ ਲਈ ਪ੍ਰੂਫ ਇਕੱਠਾ ਕਰਨਾ ਬੜਾ ਔਖਾ ਹੁੰਦਾ ਸੀਗਾ। ਹੁਣ ਕਿਉਂਕਿ ਇਲੈਕਟ੍ਰੋਨਿਕ ਲੌਗ ਹੈਗਾ ਆ, ਸੋ ਹਰ ਇੱਕ ਚੀਜ਼ ਇਲੈਕਟ੍ਰੋਨਿਕਲੀ ਰਿਕਾਰਡ ਹੈਗੀ ਆ। ਸੋ ਜੇ ਤੁਹਾਨੂੰ ਜਿਹੜਾ ਤੁਹਾਡਾ ਸ਼ਿਪਰ ਜਾਂ ਰਿਸੀਵਰ ਆ, ਜੇ ਉਹ ਤੁਹਾਨੂੰ ਆਵਰਸ ਆਫ ਸਰਵਿਸ ਤੁਹਾਡੀ ਮਤਲਬ ਕਿ ਉਹ ਖਰਾਬ ਹੁੰਦੀ ਆ ਜਾਂ ਉੱਥੇ ਪ੍ਰੋਬਲਮ ਆਉਂਦੀ ਆ ਤੁਹਾਨੂੰ, ਜਾਂ ਤੁਹਾਡਾ ਔਰ ਈਵਨ ਇੱਥੋਂ ਤੱਕ ਵੀ ਆ ਕਿ ਜੇ ਕੈਰੀਅਰ ਪਹਿਲਾਂ ਹੁੰਦਾ ਸੀ ਕੈਰੀਅਰ ਤੁਹਾਨੂੰ ਜੇ ਪੈਸੇ ਨਹੀਂ ਦੇ ਰਿਹਾ, ਤੁਹਾਡੇ ਮਤਲਬ ਕਿ ਤੁਹਾਡੇ ਪੇਮੈਂਟ ਨੂੰ ਹਾਈਜੈਕ ਕਰਨਾ ਚਾਹੁੰਦਾ, ਇਹ ਕਹਿ ਕੇ ਕਿ ਤੈਨੂੰ ਪੇ ਨਹੀਂ ਮਿਲਣੀ ਜੇ ਤੂੰ ਮੇਰਾ ਲੋਡ ਨਾ ਲਾਇਆ ਟਾਈਮ ਨਾਲ ਜਾਂ ਇੱਦਾਂ ਨਾ ਕੀਤਾ। ਇਵੇਂ ਹੁਣ ਬ੍ਰੋਕਰ ਦੇ ਉੱਤੇ ਵੀ ਇਹ ਚੀਜ਼ ਜਿਹੜੀ ਆ ਇਹ ਲਾਗੂ ਹੋਊਗੀ ਕਿ ਜੇ ਬ੍ਰੋਕਰ ਤੁਹਾਨੂੰ ਇਸ ਤਰ੍ਹਾਂ ਦਾ ਧੱਕਾ ਕਰਦਾ ਆ ਜਾਂ ਤੁਹਾਨੂੰ ਉਹਦੀ ਉਹ ਪੈਸੇ ਨਹੀਂ ਦਿੰਦਾ ਜਾਂ ਜਿਹੜੀਆਂ ਚੀਜ਼ਾਂ ਉਹਦੇ ਪੈਸੇ ਕੱਟ ਲੈਂਦਾ ਆ, ਕੁਝ ਕਰ ਲੈਂਦਾ ਆ, ਲੋਡ ਨਾ ਡਿਲੀਵਰ ਕਰਦੇ ਬਿਕੋਜ਼ ਆਫ ਆਵਰਸ ਆਫ ਸਰਵਿਸ, ਜਿਹੜੀ ਕਿ ਸ਼ਾਇਦ ਹੋ ਸਕਦਾ ਸ਼ਿਪਰ ਨੇ ਉੱਥੇ ਗਲਤ ਕੰਮ ਕੀਤਾ ਹੋਵੇ, ਤੁਹਾਨੂੰ ਰੋਕਿਆ ਹੋਵੇ, ਤਾਂ ਤੁਹਾਡੇ ਆਵਰਸ ਆਫ ਸਰਵਿਸ ਉੱਪਰ ਚਲੇ ਗਏ। ਸੋ ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਹੁਣ ਜਿਹੜਾ ਡਰਾਈਵਰ ਹੈਗਾ ਆ ਉਹ ਹੀ ਇਜ਼ ਏਬਲ ਟੂ ਫਾਈਲ ਕੰਪਲੇਂਟ ਅਗੇਂਸਟ ਸ਼ਿਪਰ, ਰਿਸੀਵਰ ਐਂਡ ਬ੍ਰੋਕਰ। ਸੋ ਓਨਰ ਆਪਰੇਟਰ ਦੇ ਲਈ ਵੀ ਇਹ ਇੱਕ ਰਸਤਾ ਖੁੱਲ ਚੁੱਕਾ ਹੈ ਕਿ ਜਿਹੜਾ ਓਨਰ ਆਪਰੇਟਰ ਹੈਗਾ ਜੇ ਉਹਨੂੰ ਸ਼ਿਪਰ, ਰਿਸੀਵਰ ਜਾਂ ਬ੍ਰੋਕਰ ਕੋਈ ਵੀ ਤੰਗ ਕਰਦਾ ਹੈਗਾ ਆਵਰਸ ਆਫ ਸਰਵਿਸ ਬ੍ਰੇਕ ਕਰਨ ਲਈ ਜਾਂ ਹੋਰ ਕਿਸੇ ਕੰਮ ਲਈ, ਇਲੀਗਲ ਕੰਮ ਲਈ, ਤੇ ਉਹ ਰਿਪੋਰਟ ਜਿਹੜੀ ਆ ਉਹ ਫਾਈਲ ਕੀਤੀ ਜਾ ਸਕਦੀ ਹੈ। ਜੀ, ਅਗਲੀ ਜਿਹੜੀ ਖਬਰ ਆਪਾਂ ਡਿਸਕਸ ਕਰੀਏ ਟਰੱਕਿੰਗ ਨਾਲ ਰਿਲੇਟਡ, ਖਾਸ ਕਰਕੇ ਫਰੇਟ ਰੇਟ ਦੀ ਟਰਾਂਸਪੇਰੈਂਸੀ ਨੂੰ ਲੈ ਕੇ। ਕਹਿੰਦੇ ਵੀ ਹੁਣ ਜਿਹੜੀਆਂ ਦੋਨੋਂ ਸਾਈਡਾਂ ਆ ਉਹ ਵੱਖ-ਵੱਖ ਜਿਹੜੇ US ਦੇ ਲੀਡਰਸ ਆ ਉਹ ਆਪਣਾ ਪੱਖ ਪੇਸ਼ ਕਰ ਰਹੀਆਂ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ 'ਚ ਵਾਸ਼ਿੰਗਟਨ DC 'ਚ ਲਗਭਗ 3 ਹਫ਼ਤੇ ਪ੍ਰੋਟੈਸਟ ਚੱਲਿਆ ਸੀ, ਸੈਕਰਾਮੈਂਟੋ ਵੀ ਹੋਇਆ ਸੀ, ਨਾਫਟਾ ਵਾਲੇ ਵੀ ਨਾਲ ਸੀ। ਸੋ ਉਹਨੂੰ ਦੇਖਦੇ ਹੋਏ ਹੁਣ ਕਹਿੰਦੇ ਪਈ ਜਿਹੜੀਆਂ ਫਰੇਟ ਵਾਲੀਆਂ ਕੰਪਨੀਆਂ ਆ ਉਹ ਆਪਣਾ ਪੱਖ ਜਿਹੜਾ ਆ US ਲੀਡਰਸ ਨੂੰ ਪੇਸ਼ ਕਰ ਰਹੀਆਂ ਆ। ਬਿਲਕੁਲ ਜੀ, ਲੌਬਿੰਗ ਸ਼ੁਰੂ ਲੈਵਲ ਤੇ ਹਾਂਜੀ ਡਿਫਰੈਂਟ ਲੈਵਲ ਦੇ ਉੱਤੇ ਕੰਮ ਇਹ ਚੱਲ ਰਿਹਾ ਹੈਗਾ ਇਸ ਵੇਲੇ, ਕਿਉਂਕਿ ਹਰ ਇੱਕ ਬੰਦੇ ਨੂੰ ਜਦੋਂ ਇੱਕ ਵਾਰੀ ਕੰਮ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਫਿਰ ਜਿਹੜੀਆਂ ਕਿਉਂਕਿ ਇੱਦਾਂ ਜਿਹੜੀ ਕੋalitions ਬਣਦੇ ਆ ਸਾਰਾ ਕੁਝ ਹੁੰਦਾ। ਸੋ ਕਈ ਜਿਹੜੇ ਕਿਉਂਕਿ ਸਾਰੇ ਪ੍ਰੋਫੈਸ਼ਨਲ ਨਹੀਂ ਹੈਗੇ, ਅਸੀਂ ਵੀ ਵਿੱਚ ਇਨਕਲੂਡ ਹੈਗੇ ਆ ਕਿ ਅਸੀਂ ਸਾਰੇ ਪ੍ਰੋਫੈਸ਼ਨਲ ਨਹੀਂ ਹੈਗੇ ਇਸ ਕੰਮ ਦੇ ਲਈ। ਸੋ ਜਦੋਂ ਇਹ ਕੰਮ ਸ਼ੁਰੂ ਹੁੰਦਾ ਉਸ ਤੋਂ ਬਾਅਦ ਫਿਰ ਸਿੱਖ ਜਿਹੜੀ ਆ ਸਿੱਖਣਾ ਸ਼ੁਰੂ ਕਰਦਾ ਕਿ ਐਕਚੁਅਲੀ ਆਹ ਰਸਤਾ ਨਹੀਂ ਸੀ, ਇਹਨੂੰ ਰਸਤਾ ਦੂਸਰਾ ਜਾਂਦਾ ਆ ਉਹਦੇ ਤਰੀਕੇ ਨਾਲ। ਕਿਉਂਕਿ ਜਿਹੜਾ ਅਮਰੀਕਨ ਪੋਲੀਟਿਕਸ ਹੈਗਾ ਜਾਂ ਜਿਹੜੇ ਲਾਅ ਮੇਕਿੰਗ ਹੈਗੇ ਆ ਇਹਦੇ ਵਿੱਚ ਲੌਬਿੰਗ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ
ਬੜੀ ਇੰਪੋਰਟੈਂਟ ਹੈਗੀ ਆ, ਔਰ ਇਹਨੂੰ ਲਏ ਤੋਂ ਬਿਨਾਂ, ਇਹਨੂੰ ਕੀਤੇ ਤੋਂ ਬਿਨਾਂ ਤੁਸੀਂ ਜਿਹੜਾ ਆ ਉਹ ਆਪਣਾ ਜਿਹੜਾ ਮਕਸਦ ਹੈ ਉਹਨੂੰ ਪੂਰਾ ਨਹੀਂ ਕਰ ਸਕਦੇ। ਔਰ ਦੂਸਰੀ ਗੱਲ ਇਹ ਆ ਕਿ ਹਰ ਇੱਕ ਕੰਮ ਵਾਸਤੇ ਇੱਕ ਪ੍ਰੋਪਰ ਰਸਤਾ ਬਣਾਇਆ ਗਿਆ, ਇੱਕ ਪ੍ਰੋਪਰ ਤਰੀਕਾ ਬਣਾਇਆ ਗਿਆ। ਔਰ ਵੱਡੀ ਗੱਲ ਹੈ ਸਾਰਿਆਂ ਨਾਲੋਂ ਕਿ ਜਿਹੜੀ ਸਾਡੀ ਲੋਕਲ ਲੈਵਲ ਤੇ ਲੀਡਰਸ਼ਿਪ ਹੈਗੀ ਆ, ਲੋਕਲ ਲੈਵਲ ਤੇ ਜਿਹੜੀ ਤੁਹਾਡੀ ਰਿਪਰੈਜ਼ੈਂਟੇਟਿਵ ਹੈਗੇ ਆ, ਉਹਨਾਂ ਨੂੰ ਮਿਲਣਾ ਔਰ ਉਹਨਾਂ ਨਾਲ ਗੱਲ ਕਰਨੀ ਔਰ ਉਹਨਾਂ ਨੂੰ ਦੱਸਣਾ ਸਮਝਾਉਣਾ ਕਿ ਕੀ ਇਸ਼ੂਜ਼ ਹੈਗੇ ਆ, ਉਹਨਾਂ ਦੇ ਉੱਤੇ ਮੇਰਾ ਖਿਆਲ ਇਸ ਵੇਲੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਉਹ ਚੀਜ਼ ਉੱਤੇ ਕਾਫੀ ਕਮੀ ਹੈਗੀ ਆ। ਕਿਉਂਕਿ ਜਿਹੜਾ ਇਹ ਪ੍ਰੋਟੈਸਟ ਹੋਇਆ ਸੀ ਡੈਫੀਨੇਟਲੀ ਇੱਕ ਮਾਈਲਸਟੋਨ ਹੈਗਾ, ਇੱਕ ਬਹੁਤ ਵੱਡੀ ਅਚੀਵਮੈਂਟ ਹੈਗੀ ਆ। ਬਟ ਹੁਣ ਉਸ ਤੋਂ ਬਾਅਦ ਜਿਹੜੇ ਲੈਸਨਸ ਲਰਨ ਕੀਤੇ ਆ ਜਾਂ ਜਿਹੜੀਆਂ ਚੀਜ਼ਾਂ ਲਰਨ ਕੀਤੀਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਆ। ਜੀ ਜੀ ਅਤੇ ਜਿਹੜਾ ਆਵਰਸ ਆਫ ਸਰਵਿਸ ਦੇ ਨੂੰ ਲੈ ਕੇ ਸੀਗਾ, ਕੀ ਉਹ ਰਜਿਸਟਰ ਦੇ ਵਿੱਚ ਪਬਲਿਸ਼ ਹੋ ਗਿਆ ਆ, ਜਿਹੜਾ ਉਦੋਂ ਭਰੋਸਾ ਦਵਾਇਆ ਸੀ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਇਹਨਾਂ ਨੇ, ਕਿ ਅਜੇ ਹੋਣਾ ਆ? ਨਹੀਂ ਜੀ, ਉਹਦੇ ਬਾਰੇ ਦੇ ਵਿੱਚ ਅਜੇ ਆ ਫਸਟ ਵੀਕ ਆਫ ਜੂਨ 'ਚ ਕਿਹਾ ਗਿਆ ਸੀਗਾ। ਸੋ ਆਸ ਕਰਦੇ ਹਾਂ ਕਿ ਬਾਈ ਦਾ ਐਂਡ ਆਫ ਦਿਸ ਵੀਕ ਜਾਂ ਨੈਕਸਟ ਵੀਕ ਦੇ ਸ਼ੁਰੂ ਦੇ ਵਿੱਚ ਉਹ ਪਬਲਿਸ਼ ਹੋ ਜਾਊਗਾ। ਸੋ ਵਨਸ ਇਟ ਗੈਟਸ ਪਬਲਿਸ਼, ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਕਮੈਂਟ ਪੀਰੀਅਡ 90 ਡੇਜ਼ ਦਾ ਸ਼ੁਰੂ ਹੋਣਾ ਉੱਤੇ। ਸੋ ਉਸ 90 ਡੇਜ਼ ਕਮੈਂਟ ਪੀਰੀਅਡ ਦੇ ਵਿੱਚ ਮੈਂ ਅਗੇਨ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੇ 34 ਆਵਰ ਰੀਸੈਟ ਹੈਗੀ, ਜਿਹਦੇ ਬਾਰੇ 'ਚ ਤੁਸੀਂ ਹਮੇਸ਼ਾ ਆਪਾਂ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਆਪਣੇ ਜਿਹੜੇ ਪੁਆਇੰਟ ਆਫ ਵਿਊ ਹੈਗਾ 34 ਆਵਰ ਦੇ ਲਈ, ਚਾਹੇ ਤੁਸੀਂ ਉਹਨੂੰ 24 ਆਵਰ ਕਰਨਾ ਚਾਹੁੰਦੇ ਆ, ਚਾਹੇ ਤੁਸੀਂ ਉਹਨੂੰ ਫੁੱਲੀ ਖਤਮ, ਜੋ ਵੀ ਤੁਹਾਡਾ ਵਿਚਾਰ ਹੈਗਾ, ਪਰ ਇੱਕ ਮਤ ਹੋ ਕੇ ਚੱਲੀਏ ਕਿ ਆਪਾਂ ਪਹਿਲਾਂ ਆਪਣਾ ਵਿਚਾਰ ਬਣਾਈਏ, ਆਪਾਂ ਚਾਹੁੰਦੇ ਕੀ ਆ। ਇਹਨਾਂ ਨਾ ਹੋਵੇ ਕਿ ਆਪਾਂ ਅੱਧੇ ਆ ਚਾਹੁੰਦੇ ਹੋਈਏ, ਅੱਧੇ ਉਹ ਚਾਹੁੰਦੇ ਹੋਈਏ ਤੇ ਉਹ ਮੁੜ ਕੇ ਆਪਾਂ ਨੂੰ ਕੁਝ ਵੀ ਨਾ ਮਿਲੇ। ਸੋ ਬੇਸਿਕਲੀ ਆਪਾਂ ਉਹਦੇ ਲਈ ਵੀ ਨੀਡ ਟੂ ਗੈਟ ਰੈਡੀ ਫॉर दैट ਕਿ ਉਹ ਕਿੱਦਾਂ ਦਾ ਸਾਡਾ ਜਿਹੜਾ ਵਿਚਾਰ ਉੱਥੇ ਜਾਣਾ ਚਾਹੀਦਾ ਤਾਂ ਕਿ ਉਹਦੀ ਕੋਈ ਸੈਂਸ ਬਣ ਸਕੇ। ਜੀ ਬਿਲਕੁਲ ਸਰੋਤਿਓ, ਚਲੋ ਤੁਹਾਡੇ ਕੋਲ ਮੌਕਾ ਹੁੰਦਾ ਆ, ਸਾਰੇ ਜਣੇ ਇਕੱਠੇ ਜਿਹੜੇ ਵਿਚਾਰ ਤੁਸੀਂ ਕਰ ਸਕਦੇ ਹੋ। ਪੰਜਾਬੀ ਰੇਡੀਓ USA ਦੇ ਉੱਤੇ ਵੀ ਤੁਸੀਂ ਆਪਣੇ ਇਸ ਦੇ ਪ੍ਰਤੀ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਜੇ ਕਿਸੇ ਨੇ ਕਰਨਾ ਤਾਂ ਐਟਲੀਸਟ ਪਤਾ ਹੋਵੇ ਵੀ ਸਾਰੇ ਜਣੇ ਕੀ ਇਸ ਦੇ ਪ੍ਰਤੀ ਆਖਦੇ। ਸੋ ਜੇ ਤੁਸੀਂ ਵੀ ਕੋਈ ਵੈਸੇ ਵੀ ਟਰੱਕਿੰਗ ਬਾਰੇ ਜੇ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ, ਗੱਲ ਕਰਨੀ ਚਾਹੁੰਦੇ ਹੋ, ਤਾਂ ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇੱਕ ਜਿਹੜੀ ਹਰਜੋਤ ਸਿੰਘ ਜੀ, ਰਮਨ ਜੀ, ਮੈਂ ਗੱਲ ਕਰਨਾ ਚਾਹੁੰਦਾ ਜਿਹੜੇ ਹੁਣ ਜਿਹੜੇ ਕਾਰ ਵਾਲੇ ਵੀ ਹੈਗੇ ਆ, ਉਹ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਇਲੈਕਟ੍ਰੀਕਲੀ ਫਿਊਲਡ ਹੈਵੀ ਡਿਊਟੀ ਜਿਹੜੇ ਟਰੱਕਰਸ ਆ, ਟਰੱਕ ਆ, ਉਹਨਾਂ ਨੂੰ ਕਾਫੀ ਜ਼ਿਆਦਾ ਉਹ ਹੱਲਾਸ਼ੇਰੀ ਜਿਹੜੀ ਉਹ ਦੇ ਰਹੇ ਆ। ਇਸ ਮੌਕੇ ਕਹਿੰਦੇ ਵੀ $45 ਮਿਲੀਅਨ ਜਿਹੜੇ ਕਾਰ ਵਾਲੇ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਵਾਲੇ ਉਹ ਇਸੇ ਚੀਜ਼ ਦੇ ਵਿੱਚ ਇਨਵੈਸਟ ਕਰ ਰਹੇ ਆ, ਅਤੇ ਵੋਲਵੋ ਦੇ ਜਿਹੜੇ ਇਲੈਕਟ੍ਰਿਕ ਟਰੱਕ ਆ ਉਹਨਾਂ ਦੇ ਨਾਲ ਉਹਨਾਂ ਨੇ ਜੁੜਿਆ। ਖਾਸ ਕਰਕੇ ਕਹਿੰਦੇ ਵੀ LA ਇਲਾਕੇ ਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ, ਅਜੇ ਤਾਂ ਸ਼ਾਰਟ ਹੌਲਸ ਦੇ ਲਈ, ਸ਼ਾਰਟ ਰਨਸ ਦੇ ਲਈ ਜਿਹੜੇ ਇਹਨਾਂ ਨੂੰ ਵਰਤਿਆ ਜਾ ਰਿਹਾ ਵੀ ਏਅਰ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ, ਅਤੇ ਖਾਸ ਕਰਕੇ LA ਵਾਲੇ ਇਲਾਕੇ ਦੇ ਵਿੱਚ ਕਹਿੰਦੇ ਇੱਦਾਂ ਕਰਨੇ ਆ। ਸੋ ਕਹਿੰਦੇ ਵੀ ਵੋਲਵੋ ਟਰੱਕਿੰਗ ਦੇ ਨਾਲ 14 ਹੋਰ ਜਿਹੜੇ ਐਡਵਾਂਸ ਇਲੈਕਟ੍ਰਿਕ ਟਰਾਂਸਪੋਰਟੇਸ਼ਨ ਜ਼ੀਰੋ ਐਮਿਸ਼ਨ ਟੈਕਨੋਲੋਜੀ ਆ, ਉਸ ਦੇ ਉੱਤੇ $45 ਮਿਲੀਅਨ ਜਿਹੜੇ ਆ ਉਹ ਇਸ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਆ। ਸੋ ਵੱਡਾ ਜਿਹੜਾ ਚੇਂਜ ਇਸ ਪਾਸੇ ਵੱਲ ਨੂੰ ਵੀ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਜਿੱਦਾਂ ਆਪਾਂ ਦੇਖਿਆ ਸੀ ਵੀ ਕੰਜ਼ਿਊਮਰ ਕਾਰਾਂ ਦੇ ਵਿੱਚ ਵੀ ਟੈਸਲਾ ਹੁਣ ਕਾਫੀ ਜ਼ਿਆਦਾ ਜਿਹੜੀ ਪੋਪੂਲਰ ਹੈਗੀ ਆ, ਨੋ ਡਾਊਟ ਉਹ ਜੇ ਮਹਿੰਗੀ ਆ, ਪੋਪੂਲਰ ਵੀ, ਪਰ ਉਹ ਕਾਫੀ ਹੋਈ ਆ ਪਹਿਲੋਂ ਦੇ ਜਿਹੜੇ ਮੁਕਾਬਲੇ। ਹੌਟ ਨਹੀਂ ਹੈਗਾ, ਬਟ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਆ ਡੈਫੀਨੇਟਲੀ ਇਹਦੇ ਬਾਰੇ ਦੇ ਵਿੱਚ ਕਾਫੀ ਜਿਹੜਾ ਇਸ ਵੇਲੇ ਕੰਮ ਹੋ ਰਿਹਾ ਹੈਗਾ। ਔਰ ਜਦੋਂ ਤੁਸੀਂ ਕਿਹਾ ਕਿ ਵੋਲਵੋ ਨੇ ਲਾਸਟ ਈਅਰ ਇੱਥੇ ਆਪਣੇ ਟਰੱਕ ਜਿਹੜੇ ਆ ਇਲੈਕਟ੍ਰਿਕ ਟਰੱਕ ਹੈਗੇ ਆ ਉਹ ਲਾਂਚ ਕੀਤੇ ਹੈਗੇ ਆ, ਔਰ ਉਹਨਾਂ ਦੇ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਇਸ ਵੇਲੇ ਲੋਕਲ LA ਏਰੀਏ ਦੇ ਵਿੱਚ ਕੰਮ ਕਰਦੇ ਪਏ ਹੈਗੇ ਆ। ਫਰੇਟ ਲਾਈਨਰ ਨੇ ਵੀ ਜਿਹੜੇ ਕੈਸਕੇਡੀਆ ਹੈਗਾ ਆ ਉਹ ਆਲਰੇਡੀ ਵਰਕਿੰਗ ਚੱਲ ਰਿਹਾ ਹੈਗਾ, 2 ਕੰਪਨੀਆਂ ਦੇ ਨਾਲ ਉਹਨਾਂ ਦੇ ਟ੍ਰਾਇਲ ਰਨ ਜਿਹੜੇ ਚੱਲ ਰਹੇ ਹੈਗੇ। ਸੋ ਡੈਫੀਨੇਟਲੀ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਉਹਦੇ ਤੇ ਜ਼ਿਆਦਾ ਇਸ ਵੇਲੇ ਜਿਹੜੀ ਸੋਚ ਹੈ ਜਾਂ ਜ਼ਿਆਦਾ ਇਸ ਵੇਲੇ ਜਿਹੜੀ ਰਿਸਰਚ ਚੱਲ ਰਹੀ ਆ ਉਹ ਚੱਲ ਰਹੀ ਆ ਕਿ ਜਿਹੜਾ ਵੇਟ ਆਫ ਦਾ ਬੈਟਰੀ ਦਾ ਭਾਰ ਜਿਹੜਾ ਇੱਕ ਬਹੁਤ ਜ਼ਿਆਦਾ ਆ, ਔਰ ਬੈਟਰੀ ਦੀ ਲਾਈਫ ਘੱਟ ਆ। ਸੋ ਜ਼ਿਆਦਾ ਇਸ ਵੇਲੇ ਜਿਹੜਾ ਮਾਡਲ ਆ ਔਰ ਜਿਹੜਾ ਸਾਰਾ ਕੁਛ ਉਹ ਤਾਂ ਬਣ ਚੁੱਕਾ ਹੈ, ਐਵਰੀਥਿੰਗ ਇਜ਼ ਰੈਡੀ ਟੂ ਗੋ, ਗੁੱਡ ਟੂ ਗੋ ਆ, ਬਟ ਉਹਦੇ 'ਚ ਜਿਹੜਾ ਬੈਟਰੀ ਵੇਟ ਆ ਔਰ ਬੈਟਰੀ ਦੀ ਲਾਈਫ ਆ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਸੋ ਆਸ ਕਰਦੇ ਹਾਂ ਕਿ ਲਾਈਟ ਵੇਟ ਤੇ ਲੌਂਗ ਲਾਈਫ ਵਾਲੀ ਬੈਟਰੀ ਜਿੰਨੀ ਜਲਦੀ ਆਊਗੀ ਉਨੀ ਜਲਦੀ ਜਿਹੜਾ ਡੈਫੀਨੇਟਲੀ ਲੋਕਲ ਜਾਂ ਰੀਜਨਲ ਜਿਹੜੇ ਰਨਸ ਹੈਗੇ ਆ ਉਹਦੇ ਵਿੱਚ ਇਲੈਕਟ੍ਰਿਕ ਟਰੱਕ ਜਿਹੜਾ ਇਟਸ ਗੋਇੰ ਟੂ ਬੀ ਵੈਰੀ ਸਕਸੈਸਫੁਲ ਹੋ ਸਕਦਾ। ਬਟ ਜਿਹੜਾ ਲੌਂਗ ਰਨ ਹੈਗਾ ਆ ਜਾਂ ਤੁਹਾਡਾ ਲੌਂਗ ਹੌਲ ਹੈਗਾ
ਉਹਦੇ ਵਿੱਚ ਜਿਹੜਾ ਇਹ ਇਲੈਕਟ੍ਰਿਕ ਟਰੱਕ ਆ ਉਹ ਅਜੇ ਇੰਨਾ ਕਾਮਯਾਬ ਦਿਖ ਨਹੀਂ ਰਿਹਾ। ਔਰ ਮੇਰੇ ਖਿਆਲ ਹੋ ਸਕਦਾ ਉਹਦੇ ਵਿੱਚ ਜਿਹੜਾ ਹਾਈਡਰੋਜਨ ਨਿਕੋਲਾ ਵਾਲਾ ਟਰੱਕ ਹੈਗਾ ਉਹ ਥੋੜਾ ਉਸ ਮਾਮਲੇ ਦੇ ਵਿੱਚ ਕਾਮਯਾਬ ਰਹੇ, ਕਿਉਂਕਿ ਉਹਦੀ ਇੱਕ ਵਾਰੀ ਜੇ ਤੁਸੀਂ ਉਹਨੂੰ ਫਿਲ ਅਪ ਕਰਦੇ ਆ ਤਾਂ ਉਹਦੀ 1200 ਮੀਲ ਦੀ ਰੇਂਜ ਹੈਗੀ ਆ। ਸੋ ਉਹ ਕਾਫੀ ਜਿਹੜਾ ਸਕਸੈਸ ਹੋਣ ਦੇ ਉਹਦੇ ਚਾਂਸ ਹੈਗੇ। ਗੱਲ ਇਹ ਆ ਨਾ ਇਲੈਕਟ੍ਰਿਕ ਜਿਹੜੇ ਇਹਨਾਂ ਦੇ ਵਿੱਚ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਵੀ ਚਾਰਜਿੰਗ ਟਾਈਮ ਵੀ ਕਈ ਵਾਰੀ ਕਾਫੀ ਜ਼ਿਆਦਾ ਲੱਗਦਾ ਆ। ਸੋ ਕਈ ਵਾਰੀ ਲੋਕ ਉਸ ਹਿਸਾਬ ਦੇ ਨਾਲ ਨਹੀਂ ਕਰ ਸਕਦੇ, ਬੰਦਾ ਫਸ ਜਾਂਦਾ ਹੈ ਕਈ ਵਾਰੀ ਕਿਤੇ ਵੀ। ਸੋ ਉਸ ਚੀਜ਼ ਨੂੰ ਲੈ ਕੇ ਕਾਫੀ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਹੈਗੀ ਆ। ਉਹ ਕਹਿ ਰਹੇ ਆ, ਕਹਿੰਦੇ ਵੀ ਹੁਣ ਨਵੀਆਂ ਜਿਹੜੀਆਂ ਲਿਥੀਅਮ ਆਇਨ ਬੈਟਰੀਜ਼ ਆ ਉਹਨਾਂ ਦੀ 20% ਜ਼ਿਆਦਾ ਡੈਂਸਿਟੀ ਹੈਗੀ ਆ। ਸੋ ਕਹਿੰਦੇ ਵੀ 150 ਮੀਲ ਇੱਕ ਦਿਨ ਦੇ ਵਿੱਚ ਵਿਦਾਊਟ ਚਾਰਜ ਜਿਹੜਾ ਉਹ ਚੱਲ ਸਕਦਾ ਹੈਗਾ। ਸੋ ਬਿਲਕੁਲ ਛੋਟੇ ਮੋਟੇ ਜਾਂ ਬਿਲਕੁਲ ਨਜ਼ਦੀਕੀ ਕੰਮਾਂ ਦੇ ਲਈ ਜਿਹੜੇ ਇਹ ਯੂਜ਼ ਕੀਤੀ ਜਾ ਸਕਦੀ ਆ। ਪਰ ਇਹ ਵੀ ਇਹ ਟੈਕਨੋਲੋਜੀ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਿਖਰ ਕੇ ਸਾਹਮਣੇ ਆਉਣਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਪ੍ਰਚਲਨ ਜਿਹੜਾ ਹੈਗਾ ਉਹ ਵੱਧ ਸਕਦਾ ਆ। ਇਨਫਰਾਸਟ੍ਰਕਚਰ ਬਹੁਤ ਵੱਡੀ ਇੱਕ ਚੀਜ਼ ਰਹਿਣੀ ਇਸ ਚੀਜ਼ ਦੇ ਵਿੱਚ। ਹੁਣ ਗੈਸ ਸਟੇਸ਼ਨ ਦਾ ਆਪਾਂ ਦੇਖਦੇ ਹਾਂ ਵੀ ਹਰ ਨੁੱਕਰ 'ਤੇ ਹਰ ਕੁਛ ਮੀਲਾਂ ਬਾਅਦ ਆਪਾਂ ਨੂੰ ਜਿਹੜੇ ਕਿਤੇ ਨਾ ਕਿਤੇ ਦਿਖ ਜਾਂਦੇ। ਹਾਲ ਦੀ ਘੜੀ ਇਹਨਾਂ ਦਾ ਜਿਹੜਾ ਇੰਨਾ ਸਟਰੋਂਗ ਨੈਟਵਰਕ ਨਹੀਂ ਹੈਗਾ ਇਲੈਕਟ੍ਰਿਕ ਜਿਹੜਾ ਚਾਰਜਿੰਗ ਦਾ, ਕਿਉਂਕਿ ਜੇ ਸਾਰੀਆਂ ਦੀਆਂ ਸਾਰੀਆਂ ਇਲੈਕਟ੍ਰਿਕ ਹੋ ਜਾਣਗੀਆਂ ਤਾਂ ਫਿਰ ਉਹ ਜਿੰਨਾ ਸਮਾਂ ਚਾਰਜਿੰਗ ਨੂੰ ਲੱਗਦਾ ਓਨਾ ਹੀ ਪਿੱਛੇ ਜਿਹੜੇ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ। ਸੋ ਇਹ ਸਾਰਾ ਕੁਛ ਅਜੇ ਸਮਾਂ ਲੱਗ ਜਾਊਗਾ। ਮੇ ਵੀ ਇੱਕ ਦਹਾਕੇ ਦੇ ਵਿੱਚ ਅਗਲੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਇਸ ਦੇ ਉੱਤੇ ਜ਼ਿਆਦਾ ਕੰਮ ਹੋਵੇ। ਜੀ ਬਿਲਕੁਲ ਜੀ, ਇਹ ਤਾਂ ਗੱਲ ਬਿਲਕੁਲ ਸੱਚੀ ਹੈਗੀ ਆ। ਪਰ ਇਹਦੇ ਨਾਲ ਡੈਫੀਨੇਟਲੀ ਰਾਜਕਿਰਨ ਜਿਹੜਾ ਇਸ ਵੇਲੇ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਬਿੱਲ ਹੈਗਾ ਉਹ ਵੀ ਆਲਮੋਸਟ ਰੈਡੀ ਹੈਗਾ 500 ਬਿਲੀਅਨ ਦਾ ਨੈਕਸਟ 5 ਇਅਰਸ ਦੇ ਵਿੱਚ। ਸੋ ਉਹਦੇ ਉੱਤੇ ਵੀ ਇਸ ਵੇਲੇ ਕੰਮ ਚੱਲ ਰਿਹਾ ਹੈਗਾ। ਆਲਮੋਸਟ ਸਪਟੈਂਬਰ ਦੇ ਵਿੱਚ ਉਹਦੀ ਫਾਈਨਲ ਡੇਟ ਹੈਗੀ ਆ। ਸੋ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਕੁਛ ਕਰਨਾ ਪੈਣਾ ਜੇ ਅਸੀਂ ਹਾਈਡਰੋਜਨ ਜਿਹੜੇ ਟਰੱਕ ਤੇ ਜਾਂਦੇ ਆ ਜਾਂ ਇਲੈਕਟ੍ਰਿਕ ਟਰੱਕ ਤੇ ਜਾਂਦੇ ਆ ਤੇ ਡੈਫੀਨੇਟਲੀ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਚੇਂਜ ਕਰਨਾ ਪੈਣਾ। ਜੀ ਤੇ ਆਪਣੇ ਨਾਲ ਕਾਲਰ ਜੁੜੇ ਨੇ ਜਗਰੂਪ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਇੱਕ ਤਾਂ ਰਮਨ ਭਾਜੀ ਤੁਸੀਂ CV ਬਾਰੇ ਗੱਲ ਕਹੀ ਆ, ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਵੀ ਨਾ ਕੋਈ ਪ੍ਰੋਗਰਾਮ ਰੱਖਿਆ ਜਾਵੇ। ਸਾਡੇ ਵੀਰਾਂ ਨੂੰ ਕਾਫੀ ਲੋੜ ਹੈ ਇਸ ਚੀਜ਼ ਤੋਂ ਐਜੂਕੇਟ ਕਰਨ ਦੀ ਕਿ CV ਇੱਕ ਬਹੁਤ ਵਧੀਆ ਸਾਧਨ ਸੀ ਟਿਕਟਾਂ ਤੋਂ ਬਚਣ ਦਾ, ਐਕਸੀਡੈਂਟਾਂ ਤੋਂ ਬਚਣ ਦਾ। ਸਨੋ ਟਾਈਮ ਬੜੀ ਬੈਸਟ ਚੀਜ਼ ਆ ਟਰੱਕਾਂ ਦੇ ਵਿੱਚ। ਬਹੁਤ ਵੱਡੇ ਐਕਸੀਡੈਂਟ ਹੁੰਦੇ ਆ ਉਹਦੇ ਤੇ। ਅੱਜ ਆਪਾਂ ਪ੍ਰੋਟੈਸਟਾਂ 'ਚ ਵੀ ਜਿਹੜੀ ਗੱਲ ਤੁਸੀਂ ਕਰਕੇ ਗਏ ਹੋ ਮੈਂ ਉਹਦੇ ਨਾਲ ਸਹਿਮਤ ਹਾਂ। ਤੇ ਇਹਦੇ ਤੇ ਥੋੜਾ ਜਿਹਾ ਆਪਾਂ ਕਦੇ ਵਿਸ਼ਾ ਰੱਖ ਕੇ ਜ਼ਰੂਰ ਵਿਚਾਰ ਕਰੀਏ। ਜ਼ਰੂਰ। ਤੇ ਸੈਕੰਡ ਮੇਰੇ ਕੁਐਸਚਨ ਹੈਗਾ ਜੀ 34 ਆਵਰਸ ਨੂੰ ਲੈ ਕੇ। ਤੇ ਤੁਹਾਨੂੰ ਕੀ ਲੱਗਦਾ ਰਮਨ ਭਾਜੀ, ਤੁਹਾਡਾ ਬਹੁਤ ਐਕਸਪੀਰੀਅੰਸ ਟਰੱਕਿੰਗ 'ਚ ਵੀ, ਤੁਸੀਂ ਬਿਜ਼ਨਸ 'ਚ ਰਹੇ ਹੋ ਤੇ ਹੋਰ ਲੰਮੇ ਸਮੇਂ ਤੋਂ ਵੀ 24 ਆਵਰਸ ਕਰਨ ਨਾਲ ਜਾਂ 34 ਜੇ ਰਹਿੰਦਾ ਵਾ, ਤੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਆਪਣੇ ਟਰੱਕਾਂ ਵਾਲਿਆਂ ਦੀ ਇਨਕਮ ਵਧੂਗੀ ਜਾਂ ਅਸੀਂ ਮਸ਼ੀਨਰੀ ਬਣਾਂਗੇ ਮਤਲਬ ਹੋਰ ਵੱਧ ਕੰਮ ਕਰਨ ਲਈ, ਜਿਹਦੇ ਨਾਲੋਂ ਅਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣਾ ਜਿਹੜਾ ਵਰਕ ਚੱਲ ਰਿਹਾ ਵਾ, ਜਿਹੜੇ ਆਪਾਂ ਬ੍ਰੋਕਰ ਟਰਾਂਸਪੇਰੈਂਸੀ ਲਈ ਆਪਾਂ ਲੜ ਰਹੇ ਹਾਂ ਵੀ ਉਹਦੇ ਤੇ ਜ਼ਿਆਦਾ ਆਪਾਂ ਨੂੰ ਵੱਧ ਜ਼ੋਰ ਦੇਣਾ ਚਾਹੀਦਾ। ਇਹ ਦੋਨਾਂ ਚੋਂ ਤੁਹਾਨੂੰ ਕੀ ਲੱਗਦਾ ਵੀ ਫੋਕਸ ਆਪਣਾ ਕਿਸ ਚੀਜ਼ ਤੇ ਜ਼ਿਆਦਾ ਹੋਵੇ? ਹਾਂਜੀ, ਪਹਿਲੀ ਗੱਲ ਤਾਂ ਜਗਰੂਪ ਭਾਜੀ ਥੈਂਕ ਯੂ ਤੁਹਾਡਾ। ਤੇ ਦੂਸਰੀ ਗੱਲ ਜਿਹੜਾ ਆਪਣਾ CV ਦੇ ਬਾਰੇ 'ਚ ਗੱਲ ਕੀਤੀ ਆ, ਮੈਂ ਇਹ ਗੱਲ ਕਹੂੰਗਾ ਕਿ ਇਹਦੇ ਬਾਰੇ ਪ੍ਰੋਗਰਾਮ ਕਰਨ ਦੀ ਲੋੜ ਘੱਟ ਆ। ਇਹਦੇ ਬਾਰੇ 'ਚ CV ਲਵਾਉਣ ਦੀ ਲੋੜ ਜ਼ਿਆਦਾ ਆ। ਆਪਾਂ ਨੂੰ ਐਕਚੁਅਲੀ ਕੈਂਪੇਨ ਕਰਨੀ ਚਾਹੀਦੀ ਆ ਕਿ ਜਿਹਦੇ ਵਿੱਚ ਸਾਡੇ ਜਿਹੜੇ ਟਰੱਕਾਂ ਦੇ ਵਿੱਚ CV ਜਿਹੜੀ ਆ ਉਹ ਬਿਲਕੁਲ ਕੰਪਨੀਆਂ ਨੂੰ ਵੀ ਕਿਹਾ ਜਾਵੇ ਕੋਈ ਵੱਡੀ ਗੱਲ ਨਹੀਂ, 100-150 ਦਾ ਇਹ ਡਿਵਾਈਸ ਹੈਗਾ ਪਰ ਇਹ ਇੱਕ ਲਾਈਫ ਸੇਵਿੰਗ ਡਿਵਾਈਸ ਬਣ ਸਕਦਾ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ CV ਤੁਹਾਡੇ ਟਰੱਕ 'ਚ ਲੱਗੀ ਹੁੰਦੀ ਹੈ ਤਾਂ ਜਿਹੜਾ ਡਰਾਈਵਰ ਹੈ ਨਾ, ਡਰਾਈਵਰ ਆਪਣੇ ਸਰਾਊਂਡਿੰਗ এনवायरमेंट ਦੇ ਨਾਲ ਜੁੜਿਆ ਰਹਿੰਦਾ ਆ। ਔਰ ਉਹ ਆਪਣੇ ਆਉਂਦੇ ਜਾਂਦੇ ਟਰੱਕ ਦੇ ਬਾਰੇ 'ਚ ਗੱਲ ਕਰਦਾ ਆ, ਲੰਘਦੇ ਲੋਕਾਂ ਦੇ ਨਾਲ ਗੱਲਾਂ ਹੁੰਦੀਆਂ ਆ, ਬਾਹਰਲੀ ਕਮਿਊਨਿਟੀ 'ਚ ਗੱਲ ਹੁੰਦੀ ਆ। ਸੋ ਉਹਨੂੰ ਇੱਕ ਬਹੁਤ ਹੀ ਵਧੀਆ ਤਰੀਕਾ ਹੈਗਾ CV ਜਿਹੜੀ ਆ ਉਹ ਇੱਕ ਆਮ ਟਰੱਕਿੰਗ ਦੇ ਵਿੱਚ ਜਿਹੜੀ ਆ ਉਹ ਬਹੁਤ ਵਧੀਆ ਚੀਜ਼ ਮੰਨੀ ਗਈ ਆ। ਔਰ ਪਤਾ ਨਹੀਂ ਕਿਉਂ ਇਹ ਜਿਹੜੀ ਆ ਹੌਲੀ ਹੌਲੀ ਜਿਹੜੀ ਇਹ ਐਲੀਮੀਨੇਟ ਹੋ ਗਈ, ਕਿਉਂਕਿ ਫੋਨਸ ਇੰਨੇ ਜ਼ਿਆਦਾ ਹੋ ਗਏ ਔਰ ਕਾਲਾਂ ਇੰਨੀਆਂ ਸਸਤੀਆਂ ਹੋ ਗਈਆਂ ਕਿ ਇਹਦੀ ਬਿਲਕੁਲ ਐਲੀਮੀਨੇਸ਼ਨ ਹੋ ਗਈ। ਔਰ ਦੂਸਰੀ ਗੱਲ ਜਿਹੜੀ ਆ ਤੁਸੀਂ ਕੀਤੀ ਹੈ ਕਿ 34 ਆਵਰ ਰੀਸੈਟ ਦੀ ਹੈ। ਦੇਖੋ 34 ਆਵਰ ਰੀਸੈਟ ਜਿਹੜੀ ਹੈਗੀ ਆ ਡੈਫੀਨੇਟਲੀ ਇਹਨੂੰ
ਪਿਛਲੇ ਸਮੇਂ ਦੇ ਵਿੱਚ ਥੋੜਾ ਜਿਹਾ ਚੇਂਜ ਕੀਤਾ ਗਿਆ ਸੀਗਾ, ਜਿੱਥੇ ਕਿ 2 ਮਿਡਨਾਈਟ ਪੀਰੀਅਡ ਲਿਆਉਣੇ ਜ਼ਰੂਰੀ ਸੀ 1 ਵਜੇ ਤੋਂ ਲੈ ਕੇ 5 ਵਜੇ ਤੱਕ ਦੇ। ਸੋ ਜਦੋਂ ਉਹ ਹੁੰਦਾ ਸੀਗਾ ਤਾਂ ਉਹਦੇ 'ਚ ਐਕਚੁਅਲੀ 34 ਦੀ ਥਾਂ ਤੇ ਕਈ ਵਾਰੀ ਹੋਰ ਵੀ ਜ਼ਿਆਦਾ ਹੋ ਜਾਂਦੇ ਸੀਗੇ ਆਵਰਸ, ਤੇ ਉਸ ਕਰਕੇ ਉਹਨੂੰ ਤਾਂ ਉਦੋਂ ਖਤਮ ਕਰ ਦਿੱਤਾ ਗਿਆ। ਪਰ ਡੈਫੀਨੇਟਲੀ ਇਹ ਮੇਰੇ ਲਈ ਵੀ ਇੱਕ ਚੈਲੰਜ ਰਹੂਗਾ ਕਿ ਮੈਂ ਦੇਖਣ ਵਾਸਤੇ ਕਿ 24 ਆਵਰ 34 ਦੀ ਜਗ੍ਹਾ 24 ਆਵਰ ਗੁੱਡ ਇਨਫ ਹੈਗੇ ਆ, ਕਿ ਜੇ ਉਹ ਬੰਦਾ ਜਿਹੜਾ ਆ ਰਸਤੇ 'ਚ, ਮੈਂ ਕਹੂੰਗਾ ਕਿ ਜੇ ਬੰਦਾ ਕੋਈ ਘਰੇ 34 ਆਵਰ ਰੀਸੈਟ ਕਰਦਾ ਹੈ ਆਣ ਕੇ, ਉਹਦੇ ਲਈ 34 ਆਵਰ ਰੀਸੈਟ ਕਰਨਾ ਥੋੜਾ ਵਾਜਿਬ ਹੈਗਾ ਘਰੇ ਬੈਠ ਕੇ। ਪਰ ਜੇ ਕੋਈ ਰਸਤੇ ਦੇ ਵਿੱਚ ਕਰਦਾ ਹੈਗਾ ਉਹਦੇ ਲਈ 34 ਆਵਰ ਰੀਸੈਟ ਜਿਹੜਾ ਥੋੜਾ ਜ਼ਿਆਦਾ ਹੋ ਜਾਂਦਾ ਆ। ਸੋ ਹੋ ਸਕਦਾ ਉਹਦੇ ਲਈ 24 ਆਵਰ ਰੀਸੈਟ ਜਿਹੜਾ ਆ ਉਹ ਠੀਕ ਰਵੇ ਜੇ ਉਹ ਰਸਤੇ 'ਚ ਕਰਦਾ। ਸੋ ਬਾਕੀ ਜਿਹੜੇ ਆ ਵਿਚਾਰ ਹਰ ਇੱਕ ਦੇ ਆਪਣੇ ਆਪਣੇ ਆ, ਸੋਚ ਆਪਣੀ ਆਪਣੀ ਆ। ਔਰ ਮੇਰੇ ਖਿਆਲ ਦੇ ਵਿੱਚ ਜਿਹੜਾ ਆਪਰੇਸ਼ਨ ਹੈ ਨਾ, ਆਪਰੇਸ਼ਨ ਤੇ ਬਹੁਤ ਡਿਪੈਂਡ ਕਰਦਾ ਕਿ ਤੁਹਾਡਾ ਆਪਰੇਸ਼ਨ ਕਿੱਦਾਂ ਦਾ ਹੈ। ਜੇ ਤੁਹਾਡਾ ਆਪਰੇਸ਼ਨ ਇਸ ਚੀਜ਼ ਨੂੰ ਸਪੋਰਟ ਕਰਦਾ ਆ 34 ਆਵਰ ਨੂੰ, ਔਰ ਨਾਲੇ ਦੂਸਰੀਆਂ ਗੱਲਾਂ ਹੋਰ ਵੀ ਆ ਜੀ ਜਗਰੂ ਭਾਜੀ, ਕਿ ਜਿਹੜਾ ਇਸ ਵੇਲੇ ਸਾਡਾ ਸਿਸਟਮ ਆ, ਇਸ ਵੇਲੇ ਸਾਡਾ ਕੰਮ ਆ, ਅਸੀਂ ਅਕੋਰਡਿੰਗ ਟੂ ਆਲ ਦਿਸ ਸਾਨੂੰ ਆਪਣਾ ਕੰਮ ਦਾ ਤਰੀਕਾ ਚੇਂਜ ਕਰਨਾ ਪੈਣਾ ਹੈ। ਕੰਮ ਦੇ ਤਰੀਕੇ ਚੇਂਜ ਹੋਣੇ ਆ, ਕਿਉਂਕਿ ਅਸੀਂ ਯੂਜ਼ ਟੂ ਹੈਗੇ ਆ ਈਸਟ ਕੋਸਟ ਵੈਸਟ ਕੋਸਟ ਰਨ ਕਰਨ ਦੇ। ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਈਸਟ ਵੈਸਟ ਰਨ ਕਰਦੀਆਂ ਔਰ ਕੰਸਿਸਟੈਂਟ ਬੇਸਿਸ ਤੇ ਰਨ ਕਰਦੀਆਂ। ਸੋ ਉਹਨਾਂ ਨੂੰ ਆਪਣੇ ਮੇਰੇ ਖਿਆਲ ਦੇ ਵਿੱਚ ਜਿਹੜੇ ਆ ਲਾਈਫ ਸਟਾਈਲ ਤੇ ਕਹਿ ਲਓ ਵੀ ਆਪਣਾ ਸਟਾਈਲ ਆਫ ਬਿਜ਼ਨਸ ਕਰਨ ਦਾ ਢੰਗ ਤਰੀਕਾ, ਕਿਉਂਕਿ ਜਿੰਨੀਆਂ ਮੈਜੋਰਟੀ ਵੱਡੀਆਂ ਕੰਪਨੀਆਂ ਤੁਸੀਂ ਅੱਜ ਦੇਖ ਲਓ, ਕੋਈ ਵੀ ਈਸਟ ਕੋਸਟ ਵੈਸਟ ਕੋਸਟ ਸਿੰਗਲ ਸੋਲੋ ਰਨ ਨਹੀਂ ਕਰਦੀ, ਉਹ ਸਾਰੇ ਰੀਜਨਲ ਹੈਗੇ ਆ। ਸੋ ਇਹ ਬਿਲਕੁਲ ਡੈਫੀਨੇਟਲੀ ਤੁਹਾਡੀ ਗੱਲ ਸਹੀ ਹੈ। ਔਰ ਬਾਕੀ ਜਿਹੜਾ ਆਪਣਾ ਥੋੜ੍ਹੇ ਜਿਹੇ ਚੱਲ ਰਿਹਾ ਹੈਗਾ ਬਰੋਕਰ ਟਰਾਂਸਪੇਰੈਂਸੀ ਦਾ, ਹਰ ਇੱਕ ਜਿਹੜੇ ਮੁੱਦੇ ਹੈਗੇ ਆ ਉਹਨਾਂ ਦੇ ਉੱਤੇ ਆਪਣਾ ਆਪਣਾ ਵੇਟ ਹੈਗਾ, ਆਪਣਾ ਆਪਣਾ ਉਹਨਾਂ ਦਾ ਮਹੱਤਤਾ ਹੈਗੀ ਆ। ਸੋ ਜਿੱਦਾਂ ਦੀ ਜਿੰਨੀ ਇੰਪੋਰਟੈਂਸ ਆਪਾਂ ਜਿਹੜੇ ਕੰਮ ਨੂੰ ਦੇ ਰਹੇ ਹਾਂ, ਜਿਹੜਾ ਅੱਜ ਦੀ ਤਰੀਕ 'ਚ ਹੋਣਾ ਹੀ ਚਾਹੀਦਾ, ਉਹਨੂੰ ਦੇਖਣਾ ਜ਼ਰੂਰੀ ਆ। ਜਿਹੜਾ ਸਾਡਾ ਲੌਂਗ ਟਰਮ ਗੋਲ ਹੈਗਾ ਉਹਨੂੰ ਦੇਖਣਾ ਜ਼ਰੂਰੀ ਆ। ਸੋ ਇਹ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਬਟ ਆਪਾਂ ਨੂੰ ਸ਼ੋਰਟ ਟਰਮ ਤੇ ਲੌਂਗ ਟਰਮ ਗੋਲ ਦੇ ਵਿੱਚ ਰੱਖਣਾ ਪੈਣਾ ਜੀ, ਦੋਨੋਂ ਚੀਜ਼ਾਂ। ਥੈਂਕ ਯੂ ਜਗਰੂਪ ਜੀ, ਮਿਹਰਬਾਨੀ ਕਾਲ ਦੇ ਲਈ। ਬਿਲਕੁਲ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ। ਤੇ ਸਨੀ ਗਰੇਵਾਲ ਜੀ ਕਹਿੰਦੇ ਜਿਹੜੇ CV ਕਹਿੰਦੇ ਆ ਜੇ ਟਿਊਨ ਅਪ ਕਰਾ ਲਓ ਨਾ, ਤੇ ਉਹ ਕਹਿੰਦੇ 5 ਮੀਲ ਤੱਕ ਰੇਂਜ ਉਹਦੀ ਵੱਧ ਜਾਂਦੀ ਆ। ਸੋ ਵਧੀਆ ਆ, ਕਿਉਂਕਿ ਉਹਦੇ ਨਾਲ ਇਹ ਆ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਰਸਤੇ 'ਚ ਕੋਈ ਡਿਸਟਰਬੈਂਸ ਤਾਂ ਨਹੀਂ ਜਾਂ ਕੋਈ ਕਿਸੇ ਤਰ੍ਹਾਂ ਦੀ। ਬਿਲਕੁਲ, ਪਹਿਲੋਂ ਸਾਰੇ ਲੋਕ ਕਾਫੀ ਜ਼ਿਆਦਾ ਵਰਤਦੇ ਆ CB। ਸੋ ਸਿਟੀਜ਼ਨਸ ਬੈਂਡ ਜਿਹੜੇ ਨਹੀਂ ਜਾਣਦੇ ਟਰੱਕਿੰਗ ਨੂੰ, ਸੋ ਸਿਟੀਜ਼ਨਸ ਬੈਂਡ ਜਿਹੜਾ ਇੱਕ ਵੱਖਰੇ ਵਿਸ਼ੇਸ਼ ਤੌਰ ਦੇ ਉੱਤੇ ਦਿੱਤਾ ਜਾਂਦਾ ਆ, ਅਲਾਟ ਹੋਇਆ ਆ, ਜਿਸ ਦੇ ਵਿੱਚ ਲੋਕ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਥੇ ਜਿਹੜੀ ਉਹ ਗੱਲਬਾਤ ਕਰ ਲੈਂਦੇ, ਕਿਉਂਕਿ ਫਰੀਕੁਐਂਸੀਆਂ ਲਿਮਿਟਿਡ ਹੁੰਦੀਆਂ। ਸੋ ਸਾਰੀਆਂ ਵੰਡੀਆਂ ਹੋਈਆਂ ਆ ਵੀ ਰੇਡੀਓਜ਼ ਕਿਹੜੇ ਤੇ ਚੱਲਣੇ ਆ, ਪੁਲਿਸ ਵਾਲਿਆਂ ਨੇ ਕਿਹੜੇ ਤੇ ਕਰਨਾ ਆ, ਘਰ TV ਤੇ ਕਿਹਦੇ ਤੇ ਆ। ਸੋ ਸਾਰੇ ਜਿਹੜੇ ਉਹ ਚੀਜ਼ ਜਿਹੜੀ ਉਹ ਹੁੰਦੀ ਆ। ਸੋ ਇਹ ਇੱਕ ਲਾਈਫ ਸੇਵਿੰਗ, ਜਿੱਦਾਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਜਾਨ ਬਚਾਉਣ ਵਾਲੀ ਜਿਹੜੀ ਆ ਹੁੰਦੀ ਆ। ਕਈ ਵਾਰੀ ਐਕਸੀਡੈਂਟ ਦਾ ਨਹੀਂ ਪਤਾ ਹੋਇਆ ਹੁੰਦਾ, ਅੱਗੇ ਹੁੰਦਾ, ਸੋ ਉਸ ਦੇ ਬਾਰੇ ਪਤਾ ਲੱਗ ਜਾਂਦਾ। ਜਿੱਦਾਂ ਪਹਿਲੇ ਵੀ ਬਾਈ ਜੀ ਕਹਿ ਕੇ ਗਏ ਆ ਵੀ ਟਿਕਟਾਂ ਤੋਂ ਵੀ ਬਚਾਅ ਹੋ ਜਾਂਦਾ, ਜਦੋਂ ਪਤਾ ਹੁੰਦਾ ਵੀ ਕਈ ਵਾਰੀ ਲੋਕੇ ਖੜੇ ਆ ਕਈ ਥਾਵਾਂ ਤੇ। ਹੁਣ ਅੱਜ ਕੱਲ੍ਹ ਲੋਕੀ ਟੈਕਸਟ ਤੇ WhatsApp ਤੇ ਗਰੁੱਪ ਤੇ ਡਿਪੈਂਡ ਕਰਦੇ ਕਿ ਉਹ 'ਚ ਕੋਈ ਅਨਾਊਂਸ ਕਰੂਗਾ, ਉਹ 'ਚ ਕੋਈ ਦੱਸੂਗਾ ਫੇਰ ਹੀ ਆ। ਪਰ ਇੱਥੇ ਤੁਸੀਂ ਲਾਈਵ ਜਾ ਰਹੇ ਆ ਨਾ, ਤੁਹਾਨੂੰ 4 ਮੀਲ 5 ਮੀਲ ਅੱਗੇ ਕੀ ਹੋ ਰਿਹਾ, ਪਿੱਛੇ ਕੀ ਹੋ ਗਿਆ, ਜਾਂ ਤੁਸੀਂ ਕਿਸੇ ਨੂੰ ਦੱਸ ਦਿੰਦੇ ਆ। ਸੋ ਤੁਸੀਂ ਵੀ ਲਾਈਫ ਸੇਵਿੰਗ ਦੇ ਵਿੱਚ ਕੰਮ ਆ ਸਕਦੇ, ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਤੁਸੀਂ, ਕੋਈ ਤੁਹਾਡੀ ਜ਼ਿੰਦਗੀ ਬਚਾ ਸਕਦਾ ਆ। ਸੋ ਇਹ ਇੱਕ ਜਦੋਂ ਅਸੀਂ ਟਰੱਕਿੰਗ ਸ਼ੁਰੂ ਕੀਤੀ ਸੀ, ਉਦੋਂ ਇਹ CV ਦਾ ਜਿਹੜਾ ਕੰਮ ਸੀਗਾ ਇਹ ਬੜਾ ਐਕਸਾਈਟਿੰਗ ਹੁੰਦੀ ਸੀਗੀ, CV ਲਾਉਣੀ। ਔਰ ਆਪਣੇ ਆਪਣੇ ਚੈਨਲ ਹੁੰਦੇ ਸੀਗੇ। ਹੁਣ ਤਾਂ ਇਹ ਵੀ ਭੁੱਲ ਗਏ ਵੀ ਕਿਹੜੇ ਚੈਨਲ, ਕਿਹੜੇ ਕਮਿਊਨਿਟੀ ਦੇ ਹਿਸਾਬ ਦੇ ਨਾਲ ਚੈਨਲ ਬਿਲਡ ਕੀਤੇ ਹੁੰਦੇ ਸੀਗੇ ਕਿ ਜੇ I5 ਤੇ ਚੱਲਣਾ ਤੇ ਕਿਹੜਾ ਚੈਨਲ ਆ, ਜੇ ਤੁਸੀਂ 40 ਤੇ ਚੱਲਦੇ ਆ ਕਿਹੜਾ ਚੈਨਲ ਆ, 80 ਤੇ ਚੱਲਦੇ ਕਿਹੜਾ ਚੈਨਲ ਆ। ਮੈਨੂੰ ਯਾਦ ਆ ਜਦੋਂ ਅਸੀਂ 96 'ਚ ਨਵਾਂ ਕੰਮ ਸ਼ੁਰੂ ਕੀਤਾ ਸੀ, ਉਦੋਂ ਨੈਕਸਟਲ ਦੇ ਜਿਹੜੇ ਵਾਕੀ ਟਾਕੀ ਆਏ ਸੀ, ਜਿਹੜੇ ਕਿ ਪਹਿਲਾਂ ਤਾਂ ਲੋਕਲ ਚੱਲਦੇ ਸੀ ਸਿਰਫ ਏਰੀਏ 'ਚ, ਤੇ ਮੁੜ ਕੇ ਫਿਰ ਉਹ ਚੱਲਣ ਲੱਗ ਗਏ ਰੀਨੋ ਤੱਕ। ਤੇ ਉਹ ਇੰਨੀ ਐਕਸਾਈਟਮੈਂਟ ਹੋ ਗਈ ਕਿ ਵਾਕੀ ਟਾਕੀ ਤੇ ਰੀਨੋ ਤੱਕ ਗੱਲ ਕਰ ਸਕਦੇ ਆ। ਸੋ ਡੈਫੀਨੇਟਲੀ ਜਿਹੜੀ ਇਹ ਚੀਜ਼ ਆ ਇਹ ਬਹੁਤ, ਨਾਲੇ ਦੇਖੋ ਨਾ ਵੀ ਹੁਣ WhatsApp ਤੇ ਵਗੈਰਾ ਤਾਂ ਉੱਥੇ ਹੀ ਹੋਣਾ ਜਿੱਥੇ ਇੰਟਰਨੈਟ 'ਚ ਕਈ ਥਾਵਾਂ ਆਉਂਦੀਆਂ ਨੇ ਅਜਿਹੀਆਂ ਜਿੱਥੇ ਇੰਟਰਨੈਟ ਜਿਹੜਾ ਉਹ ਨਹੀਂ ਚੱਲਦਾ ਹੁੰਦਾ। ਸੋ ਉੱਥੇ ਬੰਦਾ ਕਈ ਵਾਰੀ ਮਿਸ ਕਰ ਸਕਦਾ ਆ ਕੋਈ ਵੀ ਅਪਡੇਟ ਇਹਦੇ ਵਿੱਚ ਹੁੰਦਾ, ਤੇ ਇਹਦੇ ਨਾਲ ਦੇ ਨਾਲ ਜਿਹੜੇ ਉਸ ਵੇਲੇ ਪਹੁੰਚ ਜਾਂਦੀ ਹੈ ਜੀ। ਔਰ ਕਈ ਥਾਵਾਂ ਤੇ ਰਾਜਕਰਨ ਜਿਹੜੇ ਸ਼ਿਪਿੰਗ ਰਿਸੀਵਿੰਗ ਵਾਲੇ ਹੈਗੇ ਆ, ਉਹ ਤੁਹਾਨੂੰ CV ਦਾ ਚੈਨਲ ਦੱਸਦੇ ਆ ਕਿ ਇਸ ਚੈਨਲ ਤੇ ਤੁਸੀਂ ਔਨ ਕਰਕੇ ਰਹਿਣਾ ਆ। ਸੋ ਅੰਦਰੋਂ ਜਦੋਂ ਆਫਿਸ 'ਚੋਂ ਆਵਾਜ਼ ਪੈਂਦੀ ਆ ਤਾਂ ਉਹ CV ਚੈਨਲ ਤੇ ਆਵਾਜ਼ ਪੈਂਦੀ ਹੁੰਦੀ ਸੀਗੀ ਵੀ ਇਸ ਚੈਨਲ ਤੇ ਰੱਖਣਾ ਆ, ਤੇ ਉਹ ਆਵਾਜ਼ ਪੈਣੀ ਆ, ਉਦੋਂ ਤੁਸੀਂ ਡੌਕ ਤੇ ਲਾਉਣਾ ਆ, ਲੈਣਾ ਆ। ਸੋ ਉਹ ਸਾਰਾ ਕੁਝ CV ਤੇ ਹੁੰਦਾ ਸੀਗਾ। CV ਇੱਕ
ਬਹੁਤ ਪਾਵਰਫੁਲ ਟੂਲ ਹੈਗਾ ਜਿਹਨੂੰ ਅਸੀਂ ਥੋੜਾ ਜਿਹਾ ਖੋਲੇ ਕਰਤਾ। ਪਰ ਡੈਫੀਨੇਟਲੀ ਮੈਂ ਕਹੂੰਗਾ ਕਿ ਕੈਂਪੇਨ ਚਲਾਉਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਸਾਨੂੰ ਇਹ ਡਿਵਾਈਸ ਨੂੰ ਵਾਪਸ ਟਰੱਕਾਂ 'ਚ ਲੈ ਕੇ ਆਉਣਾ ਚਾਹੀਦਾ। ਬਿਲਕੁਲ ਸੋ ਬਿਲਕੁਲ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ ਵੱਲੋਂ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਸਾਡੇ ਸਰੋਤੇ ਚਾਹੇ ਕਾਰਾਂ ਚਲਾਉਂਦੇ ਆ, ਚਾਹੇ ਟਰੱਕ, ਚਾਹੇ ਪਿਕਅਪ, ਜਿੰਨੇ ਵੀ ਸ਼ਹਿਰ ਆ ਨਾ, ਸਿਟੀਜ਼ ਆ, ਉਹਨਾਂ ਦੀ ਫੰਡਿੰਗ ਜਿਹੜੀ ਆ ਬਹੁਤ ਘੱਟ ਹੋ ਗਈ ਹੈਗੀ ਆ ਇਕੋਨਮੀ ਕਰਕੇ। ਸੋ ਹੁਣ ਮੈਂ ਕੁਛ ਹਫ਼ਤਿਆਂ 'ਚ ਦੇਖਿਆ ਵੀ ਪੁਲਿਸ ਵਾਲੇ ਬਹੁਤ ਖੜਦੇ ਟਿਕਟਾਂ ਦੇਣ ਲਈ। ਸੋ ਧਿਆਨ ਨਾਲ ਹੀ ਚੱਲਿਆ ਕਰੋ। ਪਹਿਲਾਂ ਪਿਛਲੇ ਸਾਲ ਤੁਹਾਨੂੰ ਬਹੁਤ ਘੱਟ ਪੁਲਿਸ ਵਾਲਾ ਮਿਲਦਾ ਸੀ ਟਿਕਟ ਦੇਣ ਦੇ ਲਈ। ਹੁਣ ਤੁਸੀਂ ਆਮ ਦੇਖੋਗੇ ਵੀ ਸੜਕਾਂ 'ਤੇ ਐਨ ਪੂਰੇ ਉਹ ਰਿਡਾਰ ਲਾ ਕੇ ਬੈਠੇ ਹੁੰਦੇ ਆ। ਜੀ ਬਿਲਕੁਲ ਬਿਲਕੁਲ। ਬੰਦਾ ਜਿਹੜਾ ਫਸਾ ਲੈਂਦੇ ਆ ਕਿਤੇ ਨਾ ਕਿਤੇ, ਕਿਉਂਕਿ ਟ੍ਰੈਫਿਕ ਘੱਟ ਆ, ਲੋਕੀ ਕਹਿੰਦੇ ਗੱਡੀ ਤੇਜ਼ ਚਲਾਉਣੀ ਆ। ਸੋ ਇਹ ਵੀ ਹੈਗਾ ਅੱਜ ਦੇ ਜ਼ਮਾਨੇ 'ਚ, ਜੇ ਕੋਈ ਖਾਲੀ ਸੜਕ ਦੇਖ ਕੇ 100 ਤੋਂ ਉੱਤੇ ਜਾਂਦਾ ਤੇ ਗੱਡੀ ਇੰਪਾਊਂਡ ਹੋ ਜਾਂਦੀ ਆ। ਇਹ ਵੀ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਬੰਦਾ ਕਈ ਵਾਰੀ ਹੁੰਦਾ ਵੀ ਐਕਸਾਈਟਮੈਂਟ ਹੋ ਜਾਂਦੀ ਹੈ ਨਾ ਜ਼ਿਆਦਾ, ਸੋ ਇਸ ਚੀਜ਼ ਦੇ ਲਈ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਬਹੁਤ ਬਹੁਤ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਆ। ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਆ ਜੀ, ਅੱਜ ਦੁਪਹਿਰ ਦਾ ਜਿਹੜਾ ਪ੍ਰੋਗਰਾਮ ਆ 4 ਵਜੇ ਦਾ ਲਾਈਵ, ਉਹ ਫਿਰ ਇੱਕ ਵਾਰੀ ਜੂਨ 1984 ਜਿਹੜਾ ਘੱਲੂਘਾਰਾ ਸਿੱਖਾਂ ਦੇ ਤੀਜਾ ਵੱਡਾ ਘੱਲੂਘਾਰਾ ਹੋਇਆ, ਉਹਦੇ ਸੰਬੰਧ ਦੇ ਵਿੱਚ ਹੀ ਸਮਰਪਿਤ ਹੋਊਗਾ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਜੂਨ 1984 ਦੀ ਯਾਦ ਦੇ ਵਿੱਚ ਹੀ ਪੰਜਾਬੀ ਰੇਡੀਓ USA 'ਤੇ ਜਿਹੜੇ ਆ ਜਿਹੜੇ ਤੁਹਾਨੂੰ ਸੁਣਾਏ ਜਾਣਗੇ। ਜੀ ਜੀ ਬਿਲਕੁਲ। ਅਤੇ ਕਈ ਜਣੇ ਅਜੇ ਪੁੱਛ ਰਹੇ ਸੀ, ਜਿਹੜੀ ਆਪਾਂ ਕਮੈਂਟਸ ਦੀ ਗੱਲ ਕੀਤੀ ਸੀ, ਉਹ ਅਜੇ ਪਬਲਿਸ਼ ਨਹੀਂ ਹੋਇਆ। ਜਦੋਂ ਪਬਲਿਸ਼ ਹੋਊਗਾ ਤਾਂ ਫਿਰ ਆਪਾਂ ਦੱਸਾਂਗੇ ਵੀ ਉਹ ਜਿਹੜਾ ਆਵਰਸ ਆਫ ਸਰਵਿਸ ਦਾ ਜਿਹੜਾ ਫਾਈਨਲ ਰੂਲ ਹੋਣਾ ਆ, ਵੀ ਉਸ ਦੇ ਉੱਤੇ ਜਦੋਂ ਕਮੈਂਟ ਜਿਹੜੇ ਉਹ ਕੀਤੇ ਜਾ ਸਕਦੇ ਨੇ, ਅਤੇ ਫਿਰ ਉਹ ਲਿੰਕ ਵੀ ਜਿਹੜੇ ਉਹ ਆਪਾਂ ਸ਼ੇਅਰ ਕਰਾਂਗੇ। ਅਤੇ ਹੁਣ ਇੱਥੇ ਜਿਹੜਾ ਆਪਾਂ ਨੇ ਅੱਜ ਦੇ ਪ੍ਰੋਗਰਾਮ ਸਵੇਰ ਦਾ ਅਪਡੇਟ ਅਮਰੀਕਾ ਸਮਾਪਤ ਆ। ਮਿਲਾਂਗੇ ਤੁਹਾਨੂੰ ਜਿਹੜਾ ਜੀ ਉਹ ਸ਼ਾਮ ਦੇ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।